US ਹੋ ਰਹੇ ਸਾਰੇ ਸਰੋਤਿਆਂ ਨੂੰ ਬਲਵਿੰਦਰ ਕੌਰ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਪ੍ਰੋਗਰਾਮ ਸਿਹਤ ਸੰਭਾਲ ਪ੍ਰੋਗਰਾਮ ਦੇ ਵਿੱਚ ਆਪਾਂ ਸਿਹਤ ਦੀਆਂ ਗੱਲਾਂ ਕਰਦੇ ਹਾਂ। ਮੰਗਲਵਾਰ ਨੂੰ ਤੁਸੀਂ ਕਾਲ ਕਰਦੇ ਹੋ 4 ਤੋਂ ਲੈ ਕੇ 5:30 ਵਜੇ ਤੱਕ, ਜਿਸ ਦੇ ਵਿੱਚ ਤੁਸੀਂ ਬਹੁਤ ਕੁਝ ਪੁੱਛਦੇ ਹੋ, ਫੀਡਬੈਕ ਦਿੰਦੇ ਹੋ, ਨਾਲ ਦੀ ਨਾਲ ਇਲਾਜ ਪੁੱਛਦੇ ਵੀ ਹੋ, ਦੱਸਦੇ ਵੀ ਹੋ। ਅਤੇ ਵੀਰਵਾਰ ਨੂੰ ਸਾਡੇ ਨਾਲ ਹੁੰਦੇ ਨੇ ਜਗਵੀਰ ਸਿੰਘ ਜੀ, ਜੋ ਉਹਨਾਂ ਪ੍ਰੋਗਰਾਮਾਂ ਨੂੰ ਸੁਣਦੇ ਨੇ, ਉਸ ਦੇ ਵਿੱਚੋਂ ਜੋ ਵੀ ਇਲਾਜ ਇਹਨਾਂ ਨੂੰ ਮਿਲਦੇ ਆ ਉਹ ਸਾਡੇ ਲਈ ਲੈ ਕੇ ਆਉਂਦੇ ਆ। ਅਤੇ ਉਹਨਾਂ ਨਾਲ ਹੁਣ ਅੱਜ ਅਸੀਂ ਗੱਲਬਾਤ ਕਰਾਂਗੇ। ਸਾਡੇ ਕੋਲ ਕੋਈ ਡਾਕਟਰ ਨਹੀਂ ਹੁੰਦਾ ਜਿਹਦੇ ਕੋਲ ਲਾਇਸੈਂਸ ਹੋਵੇ, ਜਿਹਦੀ ਕੋਈ ਦੁਕਾਨ ਹੋਵੇ, ਜਿਹੜਾ ਤੁਹਾਨੂੰ ਦੇਖ ਕੇ ਦੱਸ ਸਕੇ, ਨਬਜ਼ ਦੇਖ ਸਕੇ। ਇਸ ਤਰ੍ਹਾਂ ਦਾ ਕੋਈ ਡਾਕਟਰ ਨਹੀਂ ਸਾਡੇ ਕੋਲ। ਸਿਰਫ ਅਤੇ ਸਿਰਫ ਅਸੀਂ ਹੋਮ ਰੈਮਡੀ ਦੀ ਗੱਲ ਕਰਦੇ ਹਾਂ, ਜਿਹੜੀਆਂ ਚੀਜ਼ਾਂ ਆਮ ਮਿਲ ਜਾਂਦੀਆਂ, ਸਟੋਰਾਂ ਤੋਂ ਸੌਖੀਆਂ ਹੀ ਮਿਲ ਜਾਂਦੀਆਂ, ਉਹਨਾਂ ਦੀ ਗੱਲਬਾਤ ਕਰਦੇ ਹਾਂ। ਸਭ ਤੋਂ ਪਹਿਲਾਂ ਧੰਨਵਾਦ ਸਾਡੇ ਸਪਾਂਸਰ ਦਾ, ਜਿਹੜੇ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਦੇ ਨੇ, ਸਭ ਤੱਕ ਪਹੁੰਚਾਉਂਦੇ ਨੇ। ਬੀਸਲਾ ਪਰਿਵਾਰ, ਬੇਕਰਸਫੀਲਡ, ਮਨਜੀਤ ਸਿੰਘ ਚੌਹਾਨ ਵਰਜੀਨੀਆ, ਪਰਵਿੰਦਰ ਸਿੰਘ ਧਾਲੀਵਾਲ, ਬਲਵੰਤ ਕੌਰ ਮਾਂਗਟ ਓਹਾਇਓ, ਤਜਿੰਦਰ ਸਿੰਘ ਗਿੱਲ ਬੇਕਰਸਫੀਲਡ, ਸੰਤ ਸਿੰਘ ਤੇ ਦੇਬਾ, ਸਤਨਾਮ ਸਿੰਘ, ਕਮਲਜੀਤ ਕੌਰ ਬੈਂਸ ਟਰਲਕ, ਕਰਨੈਲ ਸਿੰਘ ਰੰਧਾਵਾ ਸੈਕਰਾਮੈਂਟੋ, ਸੁਰਿੰਦਰ ਕੌਰ ਸੰਘਾ ਸ਼ਿਕਾਗੋ, ਗੁਰਮੀਤ ਸਿੰਘ ਚਾਲੀ ਐਸਕਲੋਨ, ਬੇਅੰਤ ਕੌਰ ਗੁਰਪ੍ਰੀਤ ਸਿੰਘ ਢਿੱਲੋਂ ਬਰਕਲੀ। ਬਹੁਤ ਧੰਨਵਾਦ ਕਰਦੇ ਹਾਂ। ਪ੍ਰੋਗਰਾਮਾਂ ਨੂੰ ਸਪਾਂਸਰ ਕਰਦੇ ਹੋ, ਸਭ ਤੱਕ ਪਹੁੰਚਾਉਂਦੇ ਹੋ। ਸਾਡੇ ਨਾਲ ਜੁੜ ਚੁੱਕੇ ਨੇ ਜਗਵੀਰ ਸਿੰਘ ਜੀ। ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ। ਸਤਿ ਸ੍ਰੀ ਅਕਾਲ ਜੀ, ਸਾਰੇ ਸਰੋਤਿਆਂ ਨੂੰ ਵੀ ਸਤਿ ਸ੍ਰੀ ਅਕਾਲ ਜੀ। ਪਹਿਲਾਂ ਗੱਲ ਪੁੱਛਦੇ, ਕਹਿੰਦੇ ਟੀਵੀ ਹੋਈ ਵੀ ਹੋ ਗਈ, ਉਹਦਾ ਇਲਾਜ ਦੱਸਦੇ ਜੀ। ਸਾਰੇ ਬਿਲਕੁਲ ਸੌਖੇ ਇਲਾਜ ਹੈ ਜੀ। ਇਹਦੇ ਵਿੱਚ ਤੁਸੀਂ ਆਪਣੇ ਲੈ ਸਕਦੇ ਹੈਗੇ ਖੰਜੂਰਾਂ, 2-4 ਖੰਜੂਰਾਂ ਨੂੰ ਦੁੱਧ ਮਾਲ ਕੇ ਦੇਣੀਆਂ। ਦੁੱਧ ਇਹਦੇ ਵਿੱਚੋਂ ਜ਼ਿਆਦਾ ਜ਼ਰੂਰੀ ਹੈ ਜੀ ਟੀਵੀ ਦੇ ਮਰੀਜ਼ਾਂ ਨੂੰ। ਤੇ ਇਹਦੇ ਵਿੱਚੋਂ ਫਿਰ ਤੁਸੀਂ ਇੱਕ ਟਾਈਮ ਭਾਵੇਂ ਖੰਜੂਰਾਂ ਦੁੱਧ, ਇੱਕ ਟਾਈਮ ਭਾਵੇਂ 2-3 ਕਲੀਆਂ ਲਸਣ ਦੀਆਂ ਉਬਾਲ ਕੇ ਦੁੱਧ ਮਾ ਦੇ ਦਿਓ। ਐਂ ਕਰ ਸਕਦੇ ਹੋ ਤੁਸੀਂ। ਫਿਰ ਆਪਣੇ ਨਹੀਂ ਤਾਂ ਦੁੱਧ ਦੇ ਵਿੱਚੋਂ ਆਪਣੇ ਖੰਜੂਰਾਂ ਤੇ ਮਨੱਕੇ ਇਹ ਦੇ ਸਕਦੇ। ਤੇ ਅੰਗੂਰ ਇਹਦੇ ਵਿੱਚ ਜ਼ਿਆਦਾ ਚੰਗੇ, ਜਿੰਨੇ ਅੰਗੂਰ ਤੁਸੀਂ ਖਿਲਾ ਸਕਦੇ ਹੋ ਖਿਲਾਓ। ਫਿਰ ਸਵੇਰ ਨੂੰ ਉੱਠਦੇ ਆ ਜਦ ਤੱਕ ਉਹਨਾਂ ਨੂੰ ਐਪਲ ਦਾ ਜੂਸ ਉਹ ਦਿਓ। ਜਦ ਜੇ ਤੁਸੀਂ ਆਪਣੇ ਮਨੱਕੇ ਉਬਾਲਣੇ ਹੈਗੇ, ਜਿਸ ਤਰ੍ਹਾਂ ਆਪਣੇ ਦੁੱਧ ਦੇ ਵਿੱਚੋਂ 5 ਉਬਾਲ ਕੇ, ਤੇ ਉਹਦੇ ਵਿੱਚੋਂ ਥੋੜੇ ਪਿੱਛੋਂ ਲੌਂਗਾਂ ਦੀ ਲੌਂਗ ਉਹ ਪਾ ਕੇ ਉਬਾਲ ਕੇ ਦੇ ਸਕਦੇ ਹੋ, ਚੰਗਾ ਰਹੂਗਾ। ਤੁਸੀਂ ਉਹਨੇ ਨਾਰੀਅਲ ਜਿਹੜਾ ਹੁੰਦਾ ਨਾਰੀਅਲ ਉਹਦੀ ਉਹਨੇ ਗਿਰੀ ਖਿਲਾਓ, ਨਹੀਂ ਤਾਂ ਨਹੀਂ ਖਾਉਂਦੀ ਤਾਂ ਉਹਨੇ ਚਟਨੀ ਹੀ ਬਣਾ ਕੇ, ਨਾਰੀਅਲ ਦੀ ਗਿਰੀ ਚਟਨੀ ਬਣਾ ਕੇ ਖਿਲਾਓ, ਉਹ ਚੰਗਾ ਰਹਿੰਦਾ ਹੈ। ਫਿਰ ਤੁਸੀਂ ਉਹਨੇ ਜੇ ਪਿਆਜ਼ ਦਾ ਰਸ ਇਹਦੇ ਵਿੱਚ ਚੰਗਾ ਰਹਿੰਦਾ ਹੈ, ਪਿਆਜ਼ ਦਾ ਰਸ ਤੁਸੀਂ ਉਹਨੇ ਖਿਲਾ ਸਕਦੇ ਜਾਂ ਰੋਟੀ ਨਾਲ ਪਿਆਜ਼ ਹੀ ਖਿਲਾ ਦੇ ਕਰੋ ਭਾਵੇਂ। ਫਿਰ ਫੁੱਲ ਗੋਭੀ ਜਿਹੜੀ ਹੁੰਦੀ ਹੈ ਉਹ ਬਹੁਤ ਚੰਗੀ ਰਹਿੰਦੀ ਹੈ। ਇਹਦੇ ਫੁੱਲ ਗੋਭੀ ਦੀ ਸਬਜ਼ੀ ਲਸਣ ਪਾ ਕੇ ਬਣਾ ਕੇ ਐਂ ਤੁਸੀਂ ਖਿਲਾ ਸਕਦੇ ਹੈਗੇ। ਫਿਰ ਮੱਕੀ ਦੀ ਰੋਟੀ, ਇਹ ਜ਼ਿਆਦਾ ਤੋਂ ਜ਼ਿਆਦਾ ਮੱਕੀ ਦੀ ਰੋਟੀ ਖਿਲਾਓ, ਇਹਨਾਂ ਮੱਕੀ ਦੀ ਰੋਟੀ ਖਿਲਾਓ। ਇਹ ਸਾਰੀਆਂ ਚੀਜ਼ਾਂ ਬਹੁਤ ਵਧੀਆ ਹੈ ਜੀ। ਤੇ ਤੁਸੀਂ ਆਪਣੇ ਸਕੰਜੀ ਬਣਾ ਕੇ ਪੀ ਸਕਦੇ। ਇਹ ਟਰਾਈ ਕਰਕੇ ਦੇਖ ਲਓ ਜੀ, ਬਹੁਤ ਵਧੀਆ ਚੀਜ਼ਾਂ ਹੈ। ਕਿਹੜੇ ਕਹਿੰਦੇ ਸੀਗੇ ਉਹਨੇ ਵੀ ਇਕੱਲੇ ਢਕਾਰ ਜਾਂਦੇ ਹੈਗੇ, ਉਹਨਾਂ ਦਾ ਹਾਜ਼ਮਾ ਠੀਕ ਨਹੀਂ ਹੈ ਜੀ, ਤਾਂ ਢਕਾਰ ਆਉਂਦੇ ਹੈਗੇ। ਉਹਦੇ ਵਾਸਤੇ ਤੁਸੀਂ ਆਪਣੇ ਲੈ ਸਕਦੇ ਹੈ ਪੇਅਰ ਜੂਸ। ਪੇਅਰਾਂ ਜਿਹੜੀਆਂ ਨਾਸਪਾਤੀਆਂ ਜਿਹਨਾਂ ਨੂੰ ਕਹਿੰਦੇ, ਇਹਦੇ ਵਿੱਚ ਜਿੰਨਾ ਜੂਸ ਪੀਣਾ ਤੁਸੀਂ ਗਲਾਸ, ਅੱਧਾ ਗਲਾਸ ਜਿੰਨਾ ਪੀਣਾ ਹੈਗਾ, ਉਹਦੇ ਵਿੱਚ ਤੁਸੀਂ ਮਗਹ ਮਿਲਾ ਲੈਣੀ ਹੈ। ਮਗਾਂ ਦਾ ਪਾਊਡਰ 1 ਚੁਟਕੀ ਉਹ ਪਾ ਕੇ ਤੁਸੀਂ ਉਹ ਪੀ ਸਕਦੇ ਹੈ। ਕਾਲੀ ਮਿਰਚ ਪਾ ਲਈ, ਮਗਹ ਪਾ ਲਈ। ਫਿਰ ਆਪਣੇ ਤੁਸੀਂ ਗਾਜਰਾਂ ਦਾ ਜੂਸ ਰੋਜ਼ ਪੀ ਸਕਦੇ ਹੈਗੇ। ਇਹਦੇ ਵਾਸਤੇ ਇਹਦੇ ਵਿੱਚ ਤੁਸੀਂ ਥੋੜ੍ਹੀ ਜਿਹੀ ਸੇਂਦਾ ਨੂਣ ਪਾਉਣਾ ਹੈਗਾ, ਤੇ ਥੋੜ੍ਹੀ ਜਿਹੀ ਆਪਣੇ ਸੁੰਡ ਪਾਣੀ ਹੈਗੀ, ਕਾਲੀ ਮਿਰਚ ਸੁੰਡ ਤੇ ਸੇਂਦਾ ਨੂਣ ਪਾ ਕੇ ਗਾਜਰਾਂ ਦਾ ਜੂਸ ਪੀ ਲਓ। ਇਹਦੇ ਨਾਲ ਵੀ ਸਾਰੀ ਆਪਣੇ ਠੀਕ ਹੋ ਜਾਏ। ਨਹੀਂ ਤਾਂ ਮਗਾਂ ਦਾ ਚੂਰਨ ਅੱਧਾ ਚਮਚਾ ਲੈ ਕੇ ਸ਼ਹਿਦ ਮਿਲਾ ਕੇ ਤੁਸੀਂ ਉਹ ਆਪਣੇ ਚੱਟ ਸਕਦੇ ਹੈਗੇ ਇਹਦੇ ਵਿੱਚੋਂ। ਜਾਂ ਐਂ ਕਰੋ, ਤੁਸੀਂ 10 ਗ੍ਰਾਮ ਹਿੰਗ ਲੈਣੀ ਹੈਗੀ, 10 ਗ੍ਰਾਮ ਜੀਰਾ, 10 ਗ੍ਰਾਮ ਸੇਂਦਾ ਨੂਣ ਤੇ 10 ਗ੍ਰਾਮ ਸੁੰਡ। ਇਹ ਬਰਾਬਰ ਚੀਜ਼ਾਂ ਲੈ ਕੇ ਤੁਸੀਂ ਇਹ ਆਪਣੇ ਰੋਟੀ ਖਾਣੇ ਦੇ ਬਾਅਦ ਤੁਸੀਂ ਆਪਣੇ 1 ਚਮਚਾ ਇਹ ਤੁਸੀਂ ਆਪਣੇ ਖਾ ਸਕਦੇ। ਤੇ ਨਿੰਬੂ ਦੀ ਸਕੰਜਵੀ ਇਹਦੇ ਵਿੱਚੋਂ ਵਧੀਆ ਰਹੂਗੀ ਤੁਹਾਨੂੰ। ਕਾਲੀ ਮਿਰਚ ਸੇਂਦਾ ਨੂਣ ਪਾ ਕੇ ਨਿੰਬੂ ਦੀ ਸਕੰਜਵੀ ਪੀ ਲਓ, ਇਹ ਚੰਗੀ ਰਹੂਗੀ ਤੁਹਾਨੂੰ। ਜਾਂ ਫਿਰ ਥੋੜ੍ਹੀ ਹਰੜਾਂ ਦਾ ਪਾਊਡਰ ਦੇ ਦਾਂ 1 ਚਮਚਾ, ਥੋੜ੍ਹੀਆਂ ਆਪਣੇ ਦਾਖਾਂ ਤੇ ਸ਼ਹਿਦ ਤੇ ਮਿਸ਼ਰੀ ਇਹ ਬਣਾ ਕੇ ਆਪਣੇ ਖਾ ਸਕਦੇ ਹੈਗੇ। ਫਿਰ ਤੁਲਸੀ ਇਹਦੇ ਵਿੱਚੋਂ ਚੰਗੀ ਰਹੂਗੀ, ਤੁਲਸੀ ਦੇ ਪੱਤਿਆਂ ਦਾ ਹੀ ਆਪਣੇ ਰਸ ਲੈ ਲੈ। ਤੇ ਐਂ ਨਹੀਂ ਤਾਂ ਐਂ ਕਰੋ, ਤੁਸੀਂ ਆਪਣੇ ਥੋੜ੍ਹੇ ਜਿਹੜੇ ਛੋਟੇ ਪਿਆਜ਼ ਹੁੰਦੇ ਉਹਨਾਂ ਦਾ ਤੁਸੀਂ ਆਪਣੇ ਸਿਰਕੇ ਦੇ ਵਿੱਚੋਂ ਅਚਾਰ ਪਾ ਲੈਣਾ ਪਿਆਜ਼ਾਂ ਦਾ, ਨੂਣ ਸੇਂਦਾ ਨੂਣ ਪਾ ਕੇ ਆਪਣੇ ਕਾਲੀ ਮਿਰਚਾਂ ਪਾ ਕੇ ਉਹ ਤੁਸੀਂ ਆਪਣੇ ਖਾ ਸਕਦੇ ਹੈਗੇ। ਉਹਦੇ ਨਾਲ ਵੀ ਸਾਰੇ ਆਪਣੇ ਜਿਹੜੇ ਢਕਾ ਜਾਂਦੇ ਠੀਕ ਹੋ ਜਾਵੇ। ਤੇ ਨਹੀਂ ਤਾਂ ਇਲਾਇਚੀ ਜਿਹੜੀ ਹੁੰਦੀ, ਇਲਾਇਚੀਆਂ ਛੋਟੀਆਂ, ਸੁੰਡ ਤੇ ਦਾਲਚੀਨੀ ਤੇ ਜੀਰਾ, ਇਹ ਸਾਰੇ ਚੀਜ਼ਾਂ ਬਰਾਬਰ ਲੈ ਲਓ। ਇਹ ਤੁਸੀਂ ਅੱਧਾ 1 ਚਮਚਾ ਜਾਂ 1 ਚਮਚਾ ਤੁਸੀਂ ਰੋਟੀ ਖਾਣ ਦੇ ਬਾਅਦ ਆਪਣੇ ਲੈ ਲਿਆ ਕਰੋ। ਹਾਜ਼ਮੇ ਦੀ ਖਰਾਬੀ ਹੈ ਜੀ, ਇਹਨਾਂ ਨੂੰ ਹੋਰ ਕੋਈ ਪ੍ਰੋਬਲਮ ਨਹੀਂ ਹੈਗੀ। ਤੇ ਥੋੜ੍ਹਾ ਯੂਜ਼ ਕਰੋਗੇ ਤਾਂ ਆਪਣੇ ਇਹਦੇ ਨਾਲ ਹਾਜ਼ਮਾ ਠੀਕ। ਜੇ ਥਾਰੇ ਨਹੀਂ ਤਾਂ ਇੱਥੇ ਮਿਲਦੀ ਹੈਗੀ ਕੁਮਾਰੀ ਆਸਬ ਮਿਲਦੀ ਹੈਗੀ, ਕੁਮਾਰੀ ਆਸਬ
ਚਾਹੇ ਐਮਾਜ਼ੋਨ ਤੋਂ ਤਾਂ ਮਿਲੇ ਜਾਂਦੀ ਹੈ, ਜੇ ਸਟੋਰਾਂ 'ਚ ਪਈ ਤਾਂ ਉਹ ਲੈ ਲਓ। 4 ਚਮਚੇ ਤੁਸੀਂ ਆਪਣੇ ਦਵਾਈ ਦੇ ਲੈਣੇ ਹੈਗੇ, 4 ਚਮਚੇ ਪਾਣੀ ਦੇ ਪਾ ਕੇ ਵਿੱਚੋਂ ਰੋਟੀ ਖਾਣੇ ਦੇ ਬਾਅਦ ਤੁਸੀਂ ਆਪਣੇ ਪੀਣੇ ਹੈਗੇ। ਅੱਗੇ ਚੱਲਦੇ ਜਿਹੜੇ ਕਹਿੰਦੇ ਸੀ ਉਹ ਗੁਲਾਬ ਜਲ ਦੇ, ਆਪਣੇ 2-3 ਜਣਿਆਂ ਨੇ ਪੁੱਛਿਆ ਸੀਗਾ। ਗੁਲਾਬ ਜਲ ਤੁਸੀਂ ਆਪਣੇ 5-6 ਚਮਚੇ ਲੈਣੇ ਹੈਗੇ, ਉਹਦੇ ਵਿੱਚੋਂ ਤੁਸੀਂ 1 ਚੁਟਕੀ ਫਟਕੜੀ ਪੀ ਕੇ ਪਾ ਲੈਣੀ, ਬਸ ਇੰਨਾ ਹੀ ਕੰਮ ਕਰਨਾ। ਉਹਦੇ 2-2 ਬੂੰਦਾਂ ਪਾ ਲਓ। ਜੇ ਵੱਡੀ ਸ਼ੀਸ਼ੀ ਮਿਲਦੀ ਛੋਟੀ ਅੱਖਾਂ ਦੀ ਜਿਹੜੀ ਦਵਾਈ ਦੀ ਖਾਲੀ ਸ਼ੀਸ਼ੀ, ਉਹਦੇ ਵਿੱਚੋਂ ਪਾ ਕੇ ਮਿਕਸ ਕਰ ਲਓ। ਨਹੀਂ ਤਾਂ ਆਪਣੇ ਇਕੱਲਾ ਡ੍ਰੌਪਰ ਤੁਸੀਂ ਵਾਹ ਕਰ ਲਓ, ਕਿਸੇ ਸੀ ਡ੍ਰੌਪਰ ਜਿਹੜੇ ਆਮ ਮਿਲ ਜਾਂਦੇ ਹੈਗੇ, ਉਹਦੇ ਨਾਲ 2 ਬੂੰਦਾਂ ਪਾ ਲਈਆਂ। 5-6 ਚਮਚੇ ਮੈਂ 1 ਚੁਟਕੀ ਪਾ ਲਓ ਤੁਸੀਂ, ਛੋਟੀ ਜਿਹੀ ਆਪਣੇ ਫਟਕੜੀ ਪੀ, ਅੱਖਾਂ ਵਾਸਤੇ ਬਿਲਕੁਲ ਸ਼ੁੱਧ ਕੰਮ ਕਰੂਗੀ। ਜਿਹੜੇ ਉਹਨੇ 2-3 ਉਹਨੇ ਵਿਕਾਂ ਹੋ ਗਏ ਪੁੱਛਦੇ ਕਿ ਪਿਸ਼ਾਬ ਦੇ ਵਿੱਚ ਇਨਫੈਕਸ਼ਨ ਜੀ ਹੈਗੀ, ਪਿਸ਼ਾਬ ਸਮੈਲ ਜੀ ਵਾਲਾ ਆਉਂਦਾ ਜਾਂ ਕਿ ਚਿੱਟਾ ਜਿਹਾ ਪਾਣੀ ਨਿਕਲਦਾ ਵਿੱਚੋਂ, ਤਾਂ ਤੁਸੀਂ 1 ਚਮਚੇ ਸਕੰਦ ਦਾ ਕਾੜਾ ਬਣਾ ਕੇ ਤੁਸੀਂ ਉਹਨੇ ਪੀ ਸਕਦੇ ਹੈਗੇ, ਜਾਂ ਫਿਰ ਇਹਦੇ ਵਿੱਚ ਤੁਸੀਂ ਨਾਰੀਅਲ ਦਾ ਪਾਣੀ ਪੀ ਸਕਦੇ ਹੈਗੇ, ਨਾਰੀਅਲ ਦਾ ਪਾਣੀ ਪੀ ਲਓ। ਜਾਂ ਫਿਰ ਆਪਣੇ ਤੁਸੀਂ ਐਂ ਕਰੋ, 1 ਮੁੱਠੀ ਤੁਸੀਂ ਆਪਣੇ ਕਣਕ ਦੀ ਲੈ ਲੈਣੀ ਹੈਗੀ ਤੇ 1.5 ਗਲਾਸ ਪਾਣੀ ਦੇ ਵਿੱਚ ਭਿਓ ਕੇ ਰੱਖ ਦੇਣੀ ਹੈ ਰਾਤ ਨੂੰ, ਤੇ ਸਵੇਰ ਨੂੰ ਉਹਦੇ ਵਿੱਚ ਛੋਟੀ ਇਲਾਇਚੀਆਂ ਦਾ ਪਾਊਡਰ 1 ਚੁਟਕੀ ਤੇ ਮਿਸ਼ਰੀ, ਇਹ ਮਿਲਾ ਕੇ ਆਪਣੇ ਉਹ ਤੁਸੀਂ ਪਾਣੀ ਪੀ ਲੈਣਾ। ਕਣਕ ਦੀ ਲੋੜ ਨਹੀਂ, ਜਿਹੜਾ ਕਣਕ ਦਾ ਪਾਣੀ ਹੋਊਗਾ ਉਹ ਤੁਸੀਂ ਪੀ ਲੈਣਾ, ਕਣਕ ਤੁਸੀਂ ਬਾਹਰ ਕੱਢ ਦਿਓ ਪਾਣੀ। ਜਾਂ ਫਿਰ ਤੁਸੀਂ ਆਪਣੇ ਜੌਂ ਜਿਹੜੇ ਹੁੰਦੇ ਜੌਂ, ਉਹਨਾਂ ਨੂੰ 1 ਮੁੱਠੀ ਭਿਓ ਕੇ ਰੱਖ ਦੇਣਾ ਰਾਤ ਨੂੰ 1-1.5 ਗਲਾਸ 'ਚ, ਫਿਰ ਉਹ ਸਵੇਰ ਨੂੰ ਉਬਾਲਾ ਦੇ ਦੇਣਾ। ਜਾਂ 1 ਗਲਾਸ ਰਹਿ ਗਿਆ ਤਾਂ ਉਹਦੇ ਵਿੱਚ ਤੁਸੀਂ ਅੱਧਾ ਚਮਚਾ ਖੜਾ ਪਾ ਕੇ ਉਹ ਤੁਸੀਂ ਆਪਣੇ ਪੀ ਲਿਆ ਕਰੋ, ਇਹਦੇ ਨਾਲ ਥੋੜ੍ਹੀ ਆਪਣੇ ਠੀਕ ਹੋ ਜੀ। ਜਿਹੜੇ ਕਹਿੰਦੇ ਸੀਗੇ ਸੁੱਕੀ ਖੰਘ ਜੀ ਆਉਂਦੀ ਹੈਗੀ, ਉਹ ਹੋ ਸਕਦਾ ਜੀ ਉਹਨਾਂ ਨੂੰ ਉਹਨੇ ਬ੍ਰੌਂਕਾਇਟਿਸ ਦੀ ਪ੍ਰੋਬਲਮ ਹੋ, ਜਿਹੜੀ ਉਹਨੇ ਸਾਹ ਦੀ ਨਾਲੀ ਉਹਦੇ ਵਿੱਚੋਂ ਸੋਜਾ ਜਾਣ ਦਾ ਹੋ ਜਾਂਦਾ, ਉਹਦੇ ਨਾਲ ਫਿਰ ਖੰਘ ਜੀ ਆਈ ਜਾਂਦੀ ਹੈਗੀ, ਬਲਗਮ ਦੀ ਸੁੱਕੀ ਖੰਘ ਜੀ ਆਈ ਜਾਂਦੀ, ਉਹ ਹਟਦੀ ਨਹੀਂ ਹੈਗੀ ਜੀ। ਐ ਪੱਕਾ ਇਲਾਜ ਹੈ ਜੀ ਇਹ, ਤੁਸੀਂ ਆਪਣੇ ਪਹਿਲੀ ਖੁਰਾਕ ਨਾਲ ਸਾਰਾ ਫਰਕ ਪੈ ਜਾਊਗਾ ਉਹਦੇ ਨਾਲ। ਸੁੰਡ ਲੈਣੀ ਹੈਗੀ, ਕਾਲੀ ਮਿਰਚਾਂ ਤੇ ਹਲਦੀ, ਇਹ ਬਰਾਬਰ ਚੀਜ਼ਾਂ ਲੈਣੀਆਂ ਹੈਗੀਆਂ ਤੁਸੀਂ। ਉਹਦਾ ਅੱਧਾ ਚਮਚਾ ਤੁਸੀਂ ਆਪਣੇ ਕੋਸੇ ਪਾਣੀ ਨਾਲ ਆਪਣੇ ਲੈਣਾ ਹੈਗਾ, ਇਹ ਤੁਸੀਂ ਉਹਨੇ ਲੈ ਕੇ ਪੈ ਜਾਓ ਆਰਾਮ ਨਾਲ। ਜੇ ਰਾਤ ਨੂੰ ਆਉਂਦੀ ਹੈ ਤਾਂ ਤੁਹਾਨੂੰ ਫਾਇਦਾ ਹੋ ਜਾਵੇ ਇਹਦੇ ਨਾਲ। ਜਾਂ ਫਿਰ ਸੁੱਕਾ ਔਲਾ ਤੁਸੀਂ ਲੈ ਲਓ, ਦੂਸਰਾ ਇਲਾਜ ਹੈਗਾ ਇਹ ਸੁੱਕਾ ਔਲਾ ਤੇ ਮਲੱਠੀ, ਇਹ ਬਰਾਬਰ ਲੈਣੀ ਹੈਗੀ। 1 ਚਮਚਾ ਤੁਸੀਂ ਆਪਣੇ ਸਵੇਰ ਨੂੰ ਖਾਲੀ ਪੇਟ ਉੱਠ ਕੇ ਲੈਣਾ ਹੈਗਾ, ਤੇ 1 ਚਮਚਾ ਤੁਸੀਂ ਸ਼ਾਮ ਕੋਸੇ ਜਿਹੇ ਪਾਣੀ ਨਾਲ ਤੁਸੀਂ ਉਹਨੇ ਲੈ ਲਓ। ਜਾਂ ਨਹੀਂ ਤਾਂ ਮੂੰਹ ਹੀ ਪਾ ਕੇ ਐਂ ਚੂਸੀ ਚੱਲੋ, ਇਹਦਾ ਔਲਾ ਤੇ ਮਲੱਠੀ ਤਾਂ ਠੀਕ ਕਰ ਦੇਣਾ ਹੈ। ਜਾਂ ਫਿਰ ਨਹੀਂ ਤਾਂ ਇਹਦੇ ਵਿੱਚੋਂ ਸੁੱਕਾ ਔਲਾ ਤੇ ਮਲੱਠੀ ਦੇ ਵਿੱਚੋਂ ਥੋੜਾ ਸ਼ਹਿਦ ਮਿਲਾ ਕੇ ਚਟਨੀ ਜਿਹੀ ਬਣਾ ਕੇ ਉਹ ਤੁਸੀਂ ਉਹਨੇ ਚੱਟ ਸਕਦੇ ਹੈਗੇ, ਐਂ ਕਰਕੇ ਦੇਖ ਲਓ ਤੁਸੀਂ। ਨਹੀਂ ਤਾਂ ਉਹਨੇ ਲੈ ਲਓ ਤੁਸੀਂ 100 ਗ੍ਰਾਮ ਤੁਸੀਂ ਉਹਨੇ ਲੈਣਾ ਹੈਗਾ ਕਿੱਕਰ ਦਾ ਗੂੰਦ, 100 ਗ੍ਰਾਮ ਲੈਣੀ ਹੈਗੀ ਲਾਲ ਸ਼ੱਕਰ ਜਿਹੜੀ ਹੁੰਦੀ ਸ਼ੱਕਰ, ਉਹਨੂੰ ਬਰਾਬਰ 2 ਚੀਜ਼ਾਂ ਲੈਣੀਆਂ ਹੈਗੀਆਂ। 50 ਨਹੀਂ ਇੰਨੀ ਕਰਨੀ, ਘੱਟ ਕਰਕੇ ਦੇਖ ਲਓ ਪਹਿਲਾਂ, 50 ਗ੍ਰਾਮ ਕਰਕੇ ਦੇਖ ਲਓ। ਉਹਦਾ 1 ਚਮਚਾ ਮੂੰਹਾਂ ਪਾ ਕੇ ਤੁਸੀਂ ਉਹਨੇ ਮੂੰਹਾਂ ਚੂਸ ਲੈ ਕਰੋ, ਇਹਦੇ ਨਾਲ ਜਿਹੜੀ ਸੁੱਕੀ ਖੰਘ ਜਿਹੜੀ ਹਟ ਜੂ। ਹਾਂਜੀ, ਜਿਹੜੇ ਕਹਿੰਦੇ ਅੱਖਾਂ ਦਾ ਪ੍ਰੈਸ਼ਰ ਹੈਗਾ ਵਧਿਆ ਵਾ, ਉਹਨੂੰ ਖਾਣਾ ਬੰਦ ਕਰ ਦੇਣਾ ਜੀ, ਇਹਦੇ ਨਾਲ ਅੱਖਾਂ ਦਾ ਪ੍ਰੈਸ਼ਰ ਘੱਟ ਜੂਗਾ। ਉਹਦੀ ਜਗ੍ਹਾ ਸਿੰਧਾ ਨੂਣ ਜਾਂ ਕਾਲਾ ਨੂਣ ਤੁਸੀਂ ਯੂਜ਼ ਕਰ ਲਿਆ ਕਰੋ। ਉਹਦੇ ਵਿੱਚੋਂ ਫਿਰ ਅੱਖ ਦੇ ਵਿੱਚੋਂ ਸ਼ਹਿਦ ਵੀ ਪਾ ਸਕਦੇ ਹੈਗੇ, ਜਿਹੜੇ ਕਹਿੰਦੇ ਕਾਲਾ ਮੋਤੀਆ ਵੀ ਹੈਗਾ, ਜਿਹੜੇ ਪ੍ਰੈਸ਼ਰ ਹੈਗਾ ਸ਼ਾਇਦ ਥੋੜਾ ਜਿਹਾ ਫਰਕ ਪਾਉਣ ਜੀ, ਕਾਲੇ ਮੋਤੀ ਤੁਸੀਂ ਕਰ ਸਕਦੇ। ਜਿਹੜੇ ਪੁੱਛਦੇ ਸੀਗੇ ਮੇਰੇ ਰਾਣੀ ਭੈਣ ਜੀ ਕਹਿੰਦੇ ਸੀਗੇ ਗਿੱਟੇ ਦਾ ਮੌਜ ਜੀ ਆਈ ਵੀ ਹੈਗੀ, ਹੱਡੀ ਸ਼ਾਇਦ ਟੁੱਟੀ ਹੋਵੇ। ਸਾਰੇ ਤੋਂ ਪਹਿਲਾਂ ਤਾਂ ਆਇਓਡੈਕਸ ਦੀ ਮੱਲਮ ਦੀ ਟਰਾਈ ਕਰੋ ਜੀ, ਇਹਦੇ ਉੱਤੇ ਆਇਓਡੈਕਸ ਦੀ ਮੱਲਮ ਲਗਾਓ, ਉਹਦੇ ਨਾਲ ਆਪਣੇ ਜਿਹੜੀ ਸੋਜ ਆ ਉਹ ਘੱਟ ਜੂਗੀ। ਜਾਂ ਫਿਰ ਉਹਨੂੰ ਐਂ ਕਰੋ ਤੁਸੀਂ ਅਸ਼ੋਕਾ ਦਾ ਚੂਰਨ ਮਿਲ ਜਾਵੇ ਤੁਹਾਨੂੰ, ਜਾਂ ਉਹ ਤੁਸੀਂ ਆਪਣਾ 1 ਚਮਚਾ ਸਵੇਰ ਨੂੰ 1 ਚਮਚਾ ਸ਼ਾਮ ਨੂੰ ਖਾ ਲਓ, ਇਹਦੇ ਜੇ ਹੱਡੀ ਟੁੱਟੀ ਵੀ ਹੋਊਗੀ ਉਹ ਜੁੜ ਜੂ। ਜੇ ਨਹੀਂ ਅਸ਼ੋਕਾ ਦਾ ਮਿਲਦਾ ਤਾਂ ਤੁਸੀਂ ਆਪਣੇ ਅਰਜਨ ਪਾਊਡਰ ਜਿਹੜਾ ਹੁੰਦਾ ਅਰਜਨਾ ਪਾਊਡਰ, ਉਹ ਤੁਸੀਂ ਆਪਣੇ 1 ਚਮਚਾ ਜਾਂ 1.5 ਚਮਚਾ 1 ਚਮਚਾ ਲੈ ਕੇ 1 ਚਮਚਾ ਵਿੱਚੋਂ ਘਿਓ ਪਾਉਣਾ ਹੈਗਾ, ਤੇ ਅੱਧਾ ਚਮਚਾ ਵਿੱਚੋਂ 1 ਚਮਚਾ ਸ਼ੱਕਰ, ਇਹ ਪਾ ਕੇ ਖਾ ਲਓ। ਅਰਜਨਾ ਪਾਊਡਰ ਦੇ ਵਿੱਚੋਂ 1.5 ਚਮਚਾ ਲੈ ਕੇ ਤੁਸੀਂ 1 ਚਮਚਾ ਘਿਓ ਦਾ 1 ਚਮਚਾ ਸ਼ੱਕਰ ਦਾ ਮਿਲਾ ਕੇ ਖਾ ਲਓ, ਇਹਦੇ ਨਾਲ ਜਿਹੜੀ ਹੱਡੀ ਟੁੱਟੀ ਵੀ ਹੈ ਜੇ ਹੋਈ ਤਾਂ ਉਹ ਜੁੜ ਜੂ। ਨਹੀਂ ਤਾਂ ਸਾਨੂੰ ਇੱਥੇ ਹਲਦੀ ਦਾ ਤੇਲ ਮਿਲਦਾ, ਤਾਂ ਹਲਦੀ ਦਾ ਤੇਲ ਤੁਸੀਂ 5 ਬੂੰਦਾਂ ਪਤਾਸ਼ੇ ਪਾ ਕੇ ਖਾ ਲਓ, ਇਹਦੇ ਨਾਲ ਵੀ ਆਪਣੀ ਜਿਹੜੀ ਹੱਡੀਆਂ ਨੇ ਜਾਂ ਕਰਿਆ ਗਿਆ ਕੁਛ ਆਇਆ ਵਾ ਉਹ ਜੁੜ ਜੂਗਾ। ਜੇ ਸਾਰੇ ਕੋਲ ਇੱਥੇ ਤੁੱਕੇ ਜਿਹੜੇ ਹੁੰਦੇ, ਤੁੱਕੇ ਕਿੱਕਰ ਦੇ ਬੀਜ, ਉਹਦੇ ਵਿੱਚੋਂ ਤੁੱਕੇ ਜਿਹੜੇ ਹੁੰਦੇ ਉਹ ਪੀ ਕੇ ਸ਼ਹਿਦ ਮਿਲਾ ਕੇ ਤੁਸੀਂ ਉਹ ਲੇਪ ਕਰ ਲਓ, ਤਾਂ ਵੀ ਸਾਰੇ ਉਹਨੇ ਹੱਡੀ ਦੀ ਠੀਕ ਹੋ ਜਾਂਦੇ। ਜੇ ਸੋਜ ਹੈਗੀ ਗਿੱਟੇ ਤੇ, ਜੇ ਸੋਜ ਹੈਗੀ ਤਾਂ ਤਿਲਾਂ ਦੇ ਤੇਲ ਦੇ ਵਿੱਚ ਸੁੰਡ ਪਾ ਕੇ ਉਹਦੀ ਮਾਲਿਸ਼ ਕਰ ਸਕਦੇ ਹੈਗੇ। ਨਹੀਂ ਤਾਂ ਹਲਦੀ ਤੇ ਫਟਕੜੀ ਇਹ ਮਿਕਸ ਕਰਕੇ ਇਹਦਾ ਪੇਸਟ ਜਿਹਾ ਬਣਾ ਕੇ ਇਹ ਤੁਸੀਂ ਲਗਾ ਸਕਦੇ ਹੈਗੇ। ਨਹੀਂ ਤਾਂ ਫਿਰ ਤਾਰਪੀਨ ਦੇ ਤੇਲ ਦੀ ਮਾਲਿਸ਼ ਕਰੋ, ਇਹ ਵੀ ਆਪਣੇ ਸੋਜਾ ਤਾਰ ਦਿੰਦੀ ਹੈ। ਤਾਰਪੀਨ ਦਾ ਤੇਲ ਸੋਜਾ ਤਾਰ ਦਿੰਦਾ ਹੈਗਾ। ਇਹਦੇ ਨਾਲ ਫਿਰ ਨਹੀਂ ਤਾਂ ਤੁਸੀਂ 1 ਚਮਚਾ ਸੁੰਡ ਦਾ ਦੁੱਧ ਦੇ ਵਿੱਚੋਂ ਪਾ ਕੇ ਆਪਣੇ ਪੀ ਲਓ, ਉਹਦੇ ਨਾਲ ਵੀ ਆਪਣੇ ਸੋਜ ਮਾ ਫਰਕ ਪੈ ਜਾਂਦਾ। ਜਿਹੜੇ ਕਹਿੰਦੇ ਨੇ ਸੇਕ ਨਿਕਲਦਾ ਹੈਗਾ ਪਿੰਡੇ ਚੋਂ, ਅੱਡੀਆਂ ਤਲੀਆਂ ਚੋਂ, ਉਹ ਤੁਸੀਂ ਉਹਨੇ ਚਾਹੇ ਕਿਸੇ ਵੀ ਜਗ੍ਹਾ ਸੇਕ ਨਿਕਲਦਾ, ਸਾਰੇ ਪਿੰਡੇ 'ਚ ਨਿਕਲਦਾ, ਪੈਰਾਂ 'ਚ ਨਿਕਲਦਾ, ਸਿਰ 'ਚ ਨਿਕਲਦਾ,
ਪਿੱਠੀ ਦੇ ਉੱਪਰ ਇੱਕੋ ਇਲਾਜ ਹੈ ਉਹਨਾਂ ਦੇ। ਜਾਂ ਤਾਂ ਤੁਸੀਂ ਫਾਲਸੇ ਦਾ ਸ਼ਰਬਤ ਜੋ ਤੁਹਾਨੂੰ ਇੱਥੇ ਬਣਾਇਆ ਬਣਾਇਆ ਮਿਲਦਾ ਉਹ ਲੱਗ ਜਾਓ ਪੀਣ। ਦੂਸਰਾ ਇਲਾਜ ਹੈਗਾ ਤੁਸੀਂ ਆਪਣੇ 5-7 ਖੰਜੂਰਾਂ ਪਾਣੀ ਦੇ ਵਿੱਚੋਂ ਪਿਓਗੇ, ਸਵੇਰ ਨੂੰ ਉੱਠ ਕੇ ਖਾ ਲਿਆ ਕਰੋ, ਇਹਦੇ ਨਾਲ ਵੀ ਠੀਕ ਹੋ ਜੂਗਾ। ਅੱਛਾ, ਪੈਰਾਂ ਦੀ ਜਲਨ, ਹੱਥਾਂ ਦੀ ਜਲਨ ਜੇ ਹੁੰਦੀ ਹੈ ਤਾਂ ਸ਼ਤਾਵਰ ਲੈਣਾ ਹੈਗਾ, ਸ਼ਤਾਵਰ ਤੇ ਮਿਸ਼ਰੀ, ਇਹ ਤੁਸੀਂ ਆਪਣੇ ਬਰਾਬਰ ਚੀਜ਼ਾਂ ਲੈਣੀਆਂ ਹੈਗੀਆਂ। ਇਹਦੇ ਆਪਣੇ 2 ਚਮਚੇ ਖਾ ਲਏ। ਜਾਂ ਫਿਰ ਆਲੂ ਬੁਖਾਰਾ ਤੁਸੀਂ ਆਪਣੇ ਖਾ ਸਕਦੇ ਹੈਗੇ ਜੇ ਪਲੰਬ ਜਿਹੜੇ ਹੁੰਦੇ ਉਹ ਲੈ ਲਓ। ਨਹੀਂ ਤਾਂ ਜਿਹੜੀ ਇਮਲੀ ਹੁੰਦੀ, ਇਮਲੀ ਦੀ ਚਟਨੀ 2 ਚਮਚੇ ਤੁਸੀਂ ਪਾਣੀ ਦੇ ਗਲਾਸਾਂ ਘੋਲ ਕੇ ਉਹ ਆਪਣੇ ਪੀ ਲਿਆ ਕਰੋ, ਇਹਦੇ ਨਾਲ ਵੀ ਥਰੀ ਆਪਣੇ ਜਲਨ ਦੂਰ ਹੋ ਜਾਏਗੀ। ਤੇ ਸਵੇਰ ਨੂੰ ਤੁਸੀਂ ਔਲੇ ਦਾ ਮੁਰੱਬਾ ਤੁਸੀਂ ਖਾ ਸਕਦੇ ਹੈਗੇ ਇਹਦੇ ਵਿੱਚੋਂ, ਔਲੇ ਦਾ ਮੁਰੱਬਾ ਖਾ ਲਓ। ਜੇ ਨਹੀਂ ਮੁਰੱਬਾ ਮਿਲਦਾ ਤਾਂ ਸੁੱਕਾ ਪਾਊਡਰ ਜਿਹੜਾ ਹੁੰਦਾ ਔਲੇ ਦਾ 1 ਚਮਚਾ ਸਵੇਰ ਨੂੰ ਖਾ ਲਿਆ, 1 ਚਮਚਾ ਸ਼ਾਮ ਨੂੰ ਖਾ ਲਿਆ। ਜਾਂ ਫਿਰ ਗੁਲਕੰਦ ਤੁਸੀਂ ਖਾ ਸਕਦੇ ਹੈਗੇ, 1-2 ਚਮਚੇ ਗੁਲਕੰਦ ਦੇ ਖਾ ਲਿਆ ਕਰੋ, ਇਹਦੇ ਨਾਲ ਵੀ ਆਪਣੇ ਠੀਕ ਹੋ ਜਾਏਗੀ ਜਲਨ ਜਿਹੜੀ ਹੁੰਦੀ। ਇਹਦੇ ਵਿੱਚੋਂ ਤੁਸੀਂ ਗਲੋਹ ਤੇ ਔਰੇਂਜ ਦੇ ਬੀਜ ਜਿਹੜੇ ਹੁੰਦੇ ਉਹਨਾਂ ਨੂੰ ਪੀਸ ਕੇ ਦਹੀਂ ਦੇ ਵਿੱਚ ਮਿਕਸ ਕਰਕੇ ਪੈਰਾਂ ਦੇ ਉੱਤੇ ਲਗਾ ਸਕਦੇ ਹੈਗੇ, ਤਲੀਆਂ ਦੇ ਉੱਤੇ, ਇਹਦੇ ਨਾਲ ਵੀ ਹੋ ਜੂਗੀ ਜਲਨ। ਤੇ ਸੌਂਫ, ਧਨੀਆ, ਮਿਸ਼ਰੀ ਇਹ ਬਰਾਬਰ ਲੈ ਕੇ ਤੁਸੀਂ 2 ਚਮਚੇ ਸਵੇਰ ਨੂੰ, 2 ਚਮਚੇ ਸ਼ਾਮ ਨੂੰ ਖਾ ਲਿਆ ਕਰੋ, ਇਹਦੇ ਨਾਲ ਠੀਕ ਹੋ ਜਾਂਦੇ। ਫਿੱਗਾਂ ਨਾਲ ਠੀਕ ਹੋ ਜਾਏਗੀ ਗਰਮੀ ਦੂਰ। 2-3 ਫਿੱਗ ਰਾਤ ਨੂੰ ਪਾਣੀ ਨਾਲ ਭਿਓ ਕੇ ਰੱਖਦੇ, ਸਵੇਰ ਨੂੰ ਉੱਠ ਕੇ ਖਾ ਲਏ। 2-3 ਸਵੇਰ ਨੂੰ ਰੱਖਦੇ, ਉਹ ਸ਼ਾਮ ਨੂੰ ਖਾ ਲਏ। ਇਹਦੇ ਨਾਲ ਤੁਹਾਡੇ ਪਿੰਡੇ ਦੀ ਸਾਰੀ ਜਲਨ ਜਿਹੜੀ ਹੈਗੀ ਉਹ ਦੂਰ। ਜਿਹੜੇ ਕਹਿੰਦੇ ਸੀ ਆਪਣੇ ਪਿੰਡੇ ਦੇ ਉੱਤੇ ਆਪਣੇ ਦਾਗ ਜੇ ਲਾਗੇ ਪੈਣ ਮੇਰੇ ਕਾਲੇ, ਉਹ ਤਾਂ ਐਂ ਕਰੇ ਆਪਣੇ ਨਟਮੈਗ ਜਿਹੜਾ ਹੁੰਦਾ, ਨਟਮੈਗ ਜੈਫਲ ਜਿਹਨੂੰ ਕਹਿੰਦੇ, ਉਹਦਾ ਪਾਊਡਰ ਤੁਸੀਂ ਆਪਣੇ 1 ਚਮਚਾ ਪਾਊਡਰ ਦਾ ਲੈ ਲਓ, ਜਾਂ ਜਿੰਨੀ ਕੁ ਜਗ੍ਹਾ ਹੈਗੀ ਉਹਦੇ ਹਿਸਾਬ ਨਾਲ ਤੁਸੀਂ ਬਣਾ ਲਈਓ। ਤੇ 1 ਚਮਚਾ ਹਨੀ ਦਾ ਸ਼ਹਿਦ ਪਾ ਕੇ ਉਹਦਾ ਲੇਪ ਜਿਹਾ ਬਣਾ ਕੇ ਉਹ ਦਾਗਾਂ ਦੇ ਉੱਤੇ ਲਗਾਓ। ਘੰਟੇ ਕੁ ਬਾਅਦ ਤੁਸੀਂ ਉਹਨੂੰ ਨਾਲ ਲਿਓ, ਉਹਦੇ ਨਾਲ ਆਪਣੇ ਠੀਕ ਹੋ ਜਾਂਦੇ ਜੀ ਦਾਗ। ਨਹੀਂ ਤਾਂ ਫਿਰ ਹਲਦੀ ਦੀ ਗੱਠੀ ਤੋਂ ਆਪਣੇ ਨਿੰਬੂ ਦੇ ਰਸ ਦੇ ਵਿੱਚ ਘਸਾ ਕੇ ਉਹ ਤੁਸੀਂ ਆਪਣੇ ਲਗਾ ਸਕਦੇ ਹੈਗੇ ਇਹਦੇ ਉੱਤੇ, ਕਾਲੇ ਕੋਈ ਦਾਗ ਜੇ ਪੈ ਗਏ ਉਹ ਹਟ ਜਾਣਗੇ। ਜਾਂ ਫਿਰ ਆਪਣੇ ਤੁਲਸੀ ਦੇ ਪੱਤਿਆਂ ਦੀ ਚਟਨੀ ਬਣਾ ਕੇ ਤੁਸੀਂ ਨਿੰਬੂ ਦਾ ਰਸ, ਤੁਲਸੀ ਦੇ ਪੱਤੇ ਲੈ ਲੈਣੇ, ਨਿੰਬੂ ਦਾ ਰਸ ਪਾ ਕੇ ਉਹ ਚਟਨੀ ਲੇਪ ਜਿਹਾ ਬਣਾ ਕੇ ਉਹ ਤੁਸੀਂ ਲਗਾ ਲਓ। ਨਹੀਂ ਤਾਂ ਤੁਸੀਂ 100 ਗ੍ਰਾਮ ਤੁਸੀਂ ਆਪਣੇ ਤਿਲਾਂ ਦਾ ਤੇਲ ਲੈਣਾ ਹੈਗਾ, 50 ਗ੍ਰਾਮ ਵਿੱਚ ਪਪੀਤੇ ਦੇ ਬੀਜ ਪਾ ਕੇ ਉਹ ਸੇਕ ਜਿਹਾ ਦਵਾ ਲੈਣਾ ਉਹਨਾਂ ਨੂੰ, ਜਦੋਂ ਤਰ ਕੇ ਉੱਪਰ ਜੇ ਆ ਜਾਂਦੇ ਹੋ ਫਿਰ ਤੇਲ ਭੁੰਨ ਕੇ ਉਹ ਤੁਸੀਂ ਲਗਾਓ, ਉਹਦੇ ਨਾਲ ਵੀ ਸਾਰੇ ਆਪਣੇ ਜਿਹੜੇ ਕਾਲੇ ਦਾਗ ਆਪਣੇ ਠੀਕ ਹੋ। ਵੀ ਕਹਿੰਦੇ ਸੀਗੇ ਆਪਣੇ ਮੂੰਹ ਦੇ ਵਿੱਚੋਂ ਉਹਨਾਂ ਦੇ ਕੋਈ ਪ੍ਰੋਬਲਮ ਹੈਗੀ ਵੀ ਉਹ ਛਾਲੇ ਨਹੀਂ ਹੈਗੇ, ਬੁੱਟ ਬੱਟ ਜਿਹਾ ਕੋਈ ਹੋਰ ਜੇ ਸੁੱਜਿਆ ਵਾ ਹੈਗਾ ਅੰਦਰੋਂ ਜਾਂ ਦੂਜਾ ਕੋਈ ਐਸੀ ਚੀਜ਼ ਹੈਗੀ ਤਾਂ ਉਹਨੇ ਲੋਧ ਦਾ ਕਾੜਾ ਬਣਾ ਕੇ ਉਹ ਕੁਰਲੀਆਂ ਕਰ ਸਕਦੇ। ਲੋਧ ਜਿਹੜੀ ਪੰਜੀਰੀ ਮੈਂ ਪਾਉਂਦੇ ਹੁੰਦੇ ਜਦ ਬੇਬੀ ਜੰਮਦਾ, ਉਹ ਲੋਧ ਦਾ ਕਾੜਾ ਬਣਾ ਕੇ ਤੁਸੀਂ ਉਹਦੀਆਂ ਕੁਰਲੀਆਂ ਕਰ ਸਕਦੇ ਹੈਗੇ। ਨਹੀਂ ਤਾਂ ਤੁਹਾਨੂੰ ਅਨਾਰ ਦੇ ਪੱਤੇ ਜਿਹੜੇ ਹੁੰਦੇ ਉਹਨਾਂ ਨੂੰ ਪਾਣੀ ਨਾਲ ਉਬਾਲ ਕੇ ਉਹਦੀਆਂ ਕੁਰਲੀਆਂ ਕਰ ਸਕਦੇ ਹੈ ਤੁਸੀਂ। ਨਹੀਂ ਤਾਂ ਉਹਨੇ ਗਲੀਸਰੀਨ ਲੈਣੀ ਹੈਗੀ, ਗਲੈਸਰੀਨ, ਤੇ ਇੱਕ ਤੁਹਾਨੂੰ ਸਟੋਰ 'ਚ ਇੱਥੇ ਡਰੱਗ ਸਟੋਰ 'ਚ ਮਿਲੂਗਾ ਜੀ ਬੋਰਿਕ ਐਸਿਡ, ਚਿੱਟਾ ਜਿਹਾ ਹੁੰਦਾ ਉਹਨੇ ਪਾਊਡਰ, ਉਹ ਤੁਸੀਂ ਉਹਨੇ ਉਨਾ ਕੁ ਪਾਉਣਾ ਗਲੀਸਰੀਨ 'ਚ ਜਿਹਦੇ ਚਿੱਟਾ ਜਿਹਾ ਰੰਗ ਜਿਹਾ ਹੋ ਜਾਵੇ, ਉਹਦਾ ਗਲੀਸਰੀਨ ਦਾ ਰੰਗ ਚਿੱਟਾ ਜਿਹਾ ਹੋ ਜਾਵੇ, ਚਿੱਟਾ ਹੀ ਹੁੰਦਾ ਪਾਊਡਰ। ਉਹ ਜਦ ਹੋ ਗਿਆ ਤਾਂ ਤੁਸੀਂ ਢੱਕੇ ਨਾਲ ਲਾਉਣੇ ਮੂੰਹ ਦੇ ਵਿੱਚੋਂ ਲਗਾ ਲਓ, ਕਿਸੇ ਕਿਸਮ ਦੀ ਇਨਫੈਕਸ਼ਨ ਜੀ ਹੁੰਦੀ ਹੈ ਉਹ ਉਹਨੂੰ ਚੱਕ ਦਿੰਦਾ। ਨਹੀਂ ਤਾਂ ਫਿਰ ਐਂ ਕਰੋ, 2 ਵੱਡੀਆਂ ਇਲਾਇਚੀਆਂ ਮੂੰਹ ਪਾ ਕੇ ਚੱਬੀ ਚੱਲੋ, ਐਂ ਵੀ ਕਰ ਸਕਦੇ। ਨਹੀਂ ਤਾਂ ਇਲਾਇਚੀਆਂ ਬੜੀਆਂ ਉਹਨਾਂ ਦਾ ਪਾਣੀ ਨਾਲ ਉਬਾਲ ਕੇ ਉਹਨਾਂ ਦਾ ਕੁਰਲੀਆਂ ਕਰ ਸਕਦੇ ਹੈਗੇ। ਫਿਰ ਨਹੀਂ ਤਾਂ ਇਕੱਲੇ ਨਿੰਬ ਦਾ ਤੇਲ ਲਗਾ ਕੇ ਤੁਸੀਂ ਉਹਨੇ ਟਰਾਈ ਕਰਕੇ ਦੇਖ ਲਓ, ਨਿੰਬ ਦਾ ਤੇਲ ਮਸੂੜਿਆਂ ਤੇ ਲਗਾ ਕੇ ਉਹ ਤੁਸੀਂ ਉਹਨੇ ਦੇਖ ਸਕਦੇ ਹੈਗੇ। ਜਾਂ ਫਿਰ ਜਿਹੜੇ ਫਿੱਗ ਹੁੰਦੇ ਉਹਨਾਂ ਨੂੰ 4-5 ਫਿੱਗਾਂ ਨੂੰ ਪਾਣੀ ਨਾਲ ਉਬਾਲ ਕੇ ਉਹਦੀਆਂ ਤੁਸੀਂ ਉਹਨੇ ਕੁਰਲੀਆਂ ਕਰ ਸਕਦੇ ਹੈਗੇ। ਜਾਂ ਫਿਰ 2 ਚਮਚੇ ਤੁਸੀਂ ਹਰੜਾਂ ਦਾ ਪਾਊਡਰ ਲੈਣਾ ਹੈਗਾ ਤੇ 1 ਚਮਚਾ ਸ਼ਹਿਦ, ਇਹ ਮਿਕਸ ਕਰਕੇ ਆਪਣੇ ਖਾ ਕੇ ਮੂੰਹਾਂ ਹੌਲੀ ਹੌਲੀ ਉਂਗਲੀ ਨਾਲ ਚੱਟੀ ਜਾਣਾ ਹੈ। ਇਹ ਕਰਕੇ ਦੇਖ ਲਓ। ਜਿਹੜੇ ਕਹਿੰਦੇ ਸੀਗੇ ਮੋਤੀਆ ਹੈਗਾ ਅੱਖ ਦੇ ਵਿੱਚੋਂ, ਉਹ ਤਾਂ ਤੁਸੀਂ ਉਹਨੇ ਕਰ ਸਕਦੇ ਹੈਗੇ ਤੁਲਸੀ ਦੇ ਪੱਤਿਆਂ ਦੇ ਰਸ ਦੇ ਵਿੱਚ ਥੋੜਾ ਸ਼ਹਿਦ ਪਾ ਕੇ ਦੁੱਗਣਾ ਕਰ ਲਓ, ਭਾਵੇਂ 2-3 ਤੁਲਸੀ ਦੇ ਰਸ ਦੇ ਚਮਚੇ ਲੈ ਲਓ, 1 ਚਮਚਾ ਸ਼ਹਿਦ ਦਾ, ਇਹ ਤੁਸੀਂ ਉਹਨੇ ਲਗਾਓ, ਮਿਕਸ ਕਰਕੇ 2 ਬੂੰਦਾਂ ਪਾ ਲਿਆ ਕਰੋ ਤੁਸੀਂ। ਕਿਤੇ ਮੋਤੀਆ ਜਿਹੜਾ ਉਹਨੇ ਹਟ ਜਾਂਦਾ, ਜੇ ਖੁਰਕ ਹੁੰਦੀ ਹੋਵੇ ਅੱਖਾਂ ਦੇ ਪਾਣੀ ਆਉਂਦਾ ਹੋਵੇ ਇਹ ਵੀ ਹਟ ਜੂਗੀ, ਦਿਨ ਨੂੰ 2 ਵਾਰੀ ਪਾ ਲਿਆ। ਨਹੀਂ ਤਾਂ ਉਹਨੇ ਥੋੜਾ ਜਿਹਾ ਧਨੀਆ, ਤੁਸੀਂ ਸੁੱਕਾ ਧਨੀਆ ਹੁੰਦਾ ਉਹ ਪਾਣੀ ਦੇ ਵਿੱਚ ਉਬਾਲ ਲੈਣਾ ਹੈ ਚੰਗੀ ਤਰ੍ਹਾਂ ਸਵਾਰ ਕੇ, ਫਿਰ ਉਹਨੂੰ ਕੱਪੜ ਛਾਣਨਾ, ਉਹਨੂੰ ਭੁੰਨ ਲੈਣਾ ਹੈਗਾ ਕੱਪੜੇ ਦੇ ਵਿੱਚ ਉਹਨੂੰ ਪਾ ਕੇ, ਉਹ ਤੁਸੀਂ ਉਹਨੇ 2 ਬੂੰਦਾਂ ਪਾਓ। ਇਹਦੇ ਨਾਲ ਵੀ ਥੋੜ੍ਹੀ ਆਪਣੇ ਅੱਖਾਂ ਦੀ ਸਫਾਈ ਰਹਿੰਦੀ, ਅੱਖਾਂ ਵਿੱਚ ਜਲਨ ਹੁੰਦੀ ਹੋਵੇ, ਅੱਖਾਂ ਵਿੱਚ ਦਰਦ ਹੁੰਦਾ ਹੋਵੇ, ਪਾਣੀ ਆਉਂਦਾ ਹੋਵੇ ਅੱਖਾਂ 'ਚ, ਇਹ ਠੀਕ ਕਰ ਦੂਗਾ ਜੀ ਇਹਦੇ ਨਾਲ। ਜਾਂ ਫਿਰ ਤੁਸੀਂ ਉਹਨੇ ਜਿਹੜਾ ਪਹਿਲਾ ਫਾਰਮੂਲਾ ਸੀਗਾ, ਇਹ ਲੌਂਗ ਟਾਈਮ ਹੋ ਗਿਆ ਦੱਸਿਆ ਸੀਗਾ, 2 ਚਮਚੇ ਸਫੇਦ ਪਿਆਜ਼ ਦਾ ਰਸ, 2 ਚਮਚੇ ਨਿੰਬੂ ਦਾ ਰਸ, 2 ਚਮਚੇ ਅਦਰਕ ਦਾ ਰਸ, 2 ਚਮਚੇ ਸ਼ਹਿਦ ਵਿੱਚ ਪਾ ਕੇ ਉਹ 2 ਬੂੰਦਾਂ ਪਾ ਲਿਆ ਕਰੋ। ਇਹਦੇ ਨਾਲ ਵੀ ਨਜ਼ਰ ਤੇ ਹੁੰਦੀ ਗਲੇ ਮੋਤੀਆ ਬਿੰਦ ਵੀ ਹਟ ਜਾਂਦਾ। ਇੱਕ ਉਹ ਸਾਰਿਆਂ ਤੋਂ ਸੌਖਾ ਇਲਾਜ ਹੈਗਾ ਇਹਦੇ ਵਿੱਚੋਂ ਪਿਆਜ਼ ਦਾ ਰਸ ਲੈ ਲੈਣਾ ਹੈਗਾ, ਸਫੇਦ ਪਿਆਜ਼ ਦਾ ਰਸ ਲੈ ਲਓ 2 ਚਮਚੇ, ਥੋੜਾ ਵਿੱਚੋਂ ਸ਼ਹਿਦ ਪਾ ਕੇ ਉਹ 2 ਬੂੰਦਾਂ ਪਾ ਸਕਦੇ ਹਾਂ। ਨਹੀਂ ਜਿਹੜੀ ਚਲਾਈ ਹੁੰਦੀ ਹੈ, ਜਿਹੜੀ ਬਾਥੂ ਤੇ ਚਲਾਈ
ਸਾਰਿਆਂ ਨੂੰ ਪਤਾ ਹੀ ਹੈ। ਉਹਦੇ ਪੱਤਿਆਂ ਦਾ ਰਸ ਕੱਢ ਲਓ ਤੁਸੀਂ, ਉਹ ਐਂ ਸਵਾਰ ਕੇ ਪੁਣ ਕੇ ਉਹੀ ਇਕੱਲਾ ਹੀ ਪਾਈ ਚੱਲੋ, ਉਹੀ ਮੋਤੀਏ ਨੂੰ ਐਨ ਹਟਾ ਦਿੰਦਾ ਜੀ। ਪੱਕੀ ਗੱਲ ਹੈ ਇਹ। ਚਲਾਈ ਦਾ ਰਸ, ਹੋਰ ਕੁਝ ਮਿਕਸ ਕਰਨੇ ਦੀ ਲੋੜ ਨਹੀਂ, ਇਕੱਲਾ ਹੀ ਚਲਾਈ ਦਾ ਰਸ ਪਾਈ ਚੱਲੋ, ਮੋਤੀਆ ਬਿੰਦ ਸਾਰਾ ਉਹਨੇ ਕੱਟ ਦੂਗਾ ਜੀ। ਜਿਹੜੇ ਕਹਿੰਦੇ ਲੱਤਾਂ ਪੈਰਾਂ ਨੂੰ ਠੰਡ ਜਿਹੀ ਲੱਗਦੀ ਹੈਗੀ ਜਾਂ ਸਰੀਰ में ਕਿਤੇ ਠੰਡ ਲੱਗਦੀ ਹੈਗੀ, ਉਹ ਤਾਂ ਤੁਸੀਂ ਉਹਨੇ ਲਸਣ ਲੈਣਾ ਹੈਗਾ, ਅੰਦਾਜ਼ੇ ਨਾਲ ਲੈ ਲਓ, ਕੋਈ ਹਿਸਾਬ ਕਿਤਾਬ ਨਹੀਂ ਹੈਗਾ। ਲਸਣ, ਅਜਵਾਇਨ ਤੇ ਸੁੱਕਾ ਨਾਰੀਅਲ, ਨਾਰੀਅਲ ਗਿੱਲਾ ਜੋ ਕੁਛ ਵੀ ਮਿਲਦਾ ਸਾਨੂੰ ਕੋਪਾ, ਉਹਦੀ ਚਟਨੀ ਜਿਹੀ ਬਣਾ ਕੇ ਤੁਸੀਂ ਖਾਣ ਲੱਗ ਜਾਓ। 1-2 ਚਮਚੇ ਰੋਜ਼ ਖਾਓ, ਉਹਦੇ ਨਾਲ ਤੁਹਾਡੇ ਜਿਹੜੇ ਠੰਡ ਲੱਗਦੀ ਜਿਹੜੀ ਤੁਹਾਡੇ ਹਟ ਜੂਗੀ ਇਹਦੇ ਨਾਲ। ਜਾਂ ਫਿਰ ਨਹੀਂ ਤਾਂ ਹੁਣ ਸਿਆਲ ਵੀ ਆ ਚੱਲੇ, ਤਿਲਾਂ ਦੇ ਲੱਡੂ ਬਣਾ ਕੇ ਖਾ ਸਕਦੇ ਹੈਗੇ ਤੁਸੀਂ, ਉਹ ਲੈ ਲਿਆ ਕਰੋ। ਨਹੀਂ ਤਾਂ 3-4 ਲੌਂਗ ਤੁਸੀਂ ਆਪਣੇ ਤੇ ਤਾਂ ਪਾਣੀ ਨਾਲ ਉਬਾਲ ਕੇ ਚਾਹ ਜੀ ਬਣਾ ਕੇ ਲੌਂਗਾਂ ਦੇ ਪੀ ਲਓ, ਉਹਦੇ ਨਾਲ ਵੀ ਤੁਹਾਡੀ ਠੰਡ ਹਟ ਜਾਂਦੀ ਹੈ। ਜਿਹੜੇ ਕਹਿੰਦੇ ਅੱਧੇ ਸਿਰ ਦਾ ਦਰਦ ਹੁੰਦਾ, ਉਹਨੇ ਔਲੇ ਦੇ ਤੇਲ ਦੀ ਮਾਲਿਸ਼ ਕਰ ਸਕਦੇ ਜੀ, ਔਲਿਆਂ ਦੇ ਤੇਲ ਦੀ ਮਾਲਿਸ਼ ਕਰ ਲਿਆ ਕਰੋ, ਜਾਂ ਫਿਰ ਬ੍ਰਹਮੀ ਦੇ ਤੇਲ ਦੀ ਮਾਲਿਸ਼ ਕਰ ਸਕਦੇ ਹੈ। ਜਾਂ ਇਹ ਇਕੱਠਾ ਵੀ ਮਿਲ ਜਾਂਦਾ ਜੀ, ਔਲਾ ਬ੍ਰਹਮੀ ਤੇਲ ਇਕੱਠਾ ਹੀ ਮਿਲ ਜਾਂਦਾ ਹੈਗਾ, ਇਹਦੀ ਮਾਲਿਸ਼ ਕਰ ਲਿਆ ਕਰੋ ਸਿਰ ਦੇ ਉੱਤੇ। ਫਿਰ ਉਹਨੇ ਔਲੇ ਦਾ ਮੁਰੱਬਾ ਤੁਸੀਂ ਸਵੇਰ ਨੂੰ ਖਾਣਾ ਉੱਠ ਕੇ ਰੋਜ਼। ਅੱਛਾ, ਫਿਰ ਅੱਧੇ ਸਿਰ ਦੇ ਵਾਸਤੇ ਹੈਗਾ ਤੁਸੀਂ ਅੱਧਾ ਚਮਚਾ ਹਲਦੀ ਨੂੰ ਥੋੜ੍ਹੇ ਜਿਹੇ ਉਹਨੇ ਪਾਣੀ ਦੇ ਵਿੱਚ ਉਬਾਲ ਲੈਣਾ ਹੈਗਾ, ਐਨ ਚੰਗੀ ਤਰ੍ਹਾਂ ਉਬਲੋ। ਫਿਰ ਉਹ ਪਾਣੀ ਤੁਸੀਂ ਉਹਨੇ ਪੁਣ ਲੈਣਾ ਹੈਗਾ, ਉਹ ਪੁਣ ਕੇ ਪਾਣੀ ਜਿਹੜੇ ਪਾਸੇ ਦਾ ਸਾਰਾ ਸਿਰ ਦੁਖਦਾ ਹੈਗਾ ਉਹਦੇ ਉਲਟ ਪਾਸੇ ਨੱਕ ਦੇ ਵਿੱਚੋਂ ਤੁਸੀਂ 2-3 ਬੂੰਦਾਂ ਪਾਣੀ ਦੀਆਂ ਪਾਣੀਆਂ ਜੀ, ਦੋ 3 ਬੂੰਦਾਂ ਦਿਨਾਂ 2-3 ਵਾਰੀ ਕਰੋ। ਇਹਦੇ ਨਾਲ ਸਾਰਾ ਜਿਹੜਾ ਅੱਧੇ ਸਿਰ ਦਾ ਦਰਦ ਹਟ ਜਾਂਦਾ। ਜਾਂ ਫਿਰ ਇਹਦੇ ਵਿੱਚੋਂ ਤੁਸੀਂ ਜੀ ਜੀ ਅਜਵਾਇਨ ਤੁਸੀਂ ਸੁੰਘ ਸਕਦੇ, ਅਜਵਾਇਨ ਦੀ ਪੋਟਲੀ ਜੀ ਬਣਾ ਲਓ, ਮਸਲ ਕੇ ਉਹ ਵਾਰੀ ਸੌਂਗੀ ਚੱਲੋ, ਦਿਨ ਮੈਂ ਜਿੰਨੀ ਵਾਰੀ ਤੁਹਾਨੂੰ ਟਾਈਮ ਲੱਗਦਾ ਉਹ ਸੁੰਘ ਲਓ। ਇਹਦੇ ਨਾਲ ਵੀ ਮਾਈਗ੍ਰੇਨ ਨੂੰ, ਇਹਦੀ ਬੈਕਫਿਟ ਵੀ ਇਹੀ ਸੀਗੀ, ਹਟ ਗਿਆ ਸੀਗਾ ਇਹ। ਜਾਂ ਫਿਰ ਉਹਨੇ ਤੁਸੀਂ ਇੱਕ ਪ੍ਰਿਕਲੀ ਚੈਫ ਫਲਾਵਰ ਅੰਗਰੇਜ਼ੀ ਮੈਂ ਕਹਿੰਦੇ ਇਹਨੂੰ, ਤੇ ਆਪਾਂ ਮਾਰਗ ਹਿੰਦੀ ਮੈਂ ਕਹਿੰਦੇ ਲੱਠ ਜੀਰਾ ਕਹਿੰਦੇ, ਲੱਠ ਜੀਰਾ। ਇਹ ਬੀਜ ਲੈ ਕੇ, ਬੀਜ ਹੁੰਦੇ ਇਹਦੀ ਉਹਨੇ ਬਰੀਕ ਪੀਸ ਕੇ ਐਂ ਕੱਪੜ ਛਾਨ ਕਰਕੇ ਇਹਦੀ ਨਸਵਾਰ ਜਿਸ ਤਰ੍ਹਾਂ ਲਾਉਂਦੇ ਹੁੰਦੇ ਉਹਨੂੰ ਸਵਾਰ ਲਾਓ, ਤਾਂ ਇਹਦੇ ਨਾਲ ਵੀ ਉਹਨੇ ਅੱਧਾ ਸਿੱਧਾ ਦਰਦ ਹਟ ਜਾਂਦਾ। ਫਿਰ ਸ਼ਹਿਦ ਇਹਦੇ ਵਿੱਚੋਂ ਚੰਗਾ ਰਹਿੰਦਾ ਜੀ, 2 ਚਮਚੇ ਸ਼ਹਿਦ ਦੇ ਸਵੇਰ ਨੂੰ, 2 ਚਮਚੇ ਸ਼ਾਮ ਨੂੰ ਤੁਸੀਂ ਖਾ ਸਕਦੇ। ਫਿਰ ਕਈ ਵਾਰੀ ਤਾਂ ਐਂ ਹੀ ਠੀਕ ਹੋ ਜਾਂਦਾ ਜੀ। ਉਹਨੇ ਥੋੜ੍ਹੀ ਜਿਵੇਂ ਸ਼ੱਕਰ ਲੈ ਲੈਣੀ ਹੈਗੀ, 3-4 ਚਮਚੇ ਸ਼ੱਕਰ ਦੇ ਪਾਣੀ ਦੇ ਗਲਾਸ ਵਿੱਚ ਘੋਲ ਲੈਣੇ ਹੈਗੇ। ਜਦ ਸੂਰਜ ਨਿਕਲਣੇ ਤੇ ਪਹਿਲਾਂ ਉੱਠ ਕੇ ਪਾਣੀ ਪੀਣਾ ਹੈਗਾ, ਇਹ ਵੀ ਪੱਕਾ ਨੁਕਸਾ ਜੀ, ਇਹ ਵੀ ਇਹਦੇ ਨਾਲ ਵੀ ਸਾਰਾ ਸਿਰ ਸਕਦਾ ਹੈ ਜੀ ਜੀ ਜੀ। ਜਿਹੜੇ ਕਹਿੰਦੇ ਸੀਗੇ ਪੀਲੀਆ ਹੋਇਆ ਵਾ ਹੈਗਾ, ਪੀਲੀਏ ਵਾਸਤੇ ਤਾਂ ਭੈਣ ਜੀ ਦੱਸ ਗਿਆ, ਗੰਨੇ ਦੇ ਰਸ ਦੇ ਵਿੱਚੋਂ ਤੁਸੀਂ ਆਪਣੇ ਨਿੰਬੂ ਜੇ ਨਿਚੋੜ ਕੇ ਪੀਵੇਂ ਤਾਂ ਜ਼ਿਆਦਾ ਫਾਇਦਾ ਕਰੂਗਾ ਜੀ। ਨਿੰਬੂ ਨਿਚੋੜ ਕੇ ਜ਼ਿਆਦਾ ਪੀਓ ਉਹਦੇ ਵਿੱਚੋਂ। ਜਾਂ ਫਿਰ ਤੁਸੀਂ ਆਪਣੇ ਥੋੜ੍ਹੀ ਜਿਹੀ ਕਲੌਂਜੀ ਲੈ ਕੇ ਉੱਪਰ ਤੇ ਪਾਣੀ ਪੀ ਲਓ ਸ਼ਹਿਦ ਮਿਲਾ ਕੇ, ਉਹ ਤੁਸੀਂ ਆਪਣੇ ਲੈ ਸਕਦੇ ਹੈਗੇ ਇਹਦੇ ਵਿੱਚ ਪੀਲੀਏ ਦੇ ਵਿੱਚੋਂ। ਤੇ ਪੀਲੀਏ ਦੇ ਵਿੱਚ ਤਿਰਫਲਾ ਪਾਊਡਰ ਬਹੁਤ ਵਧੀਆ ਕੰਮ ਕਰਦਾ ਜੀ। ਤਿਰਫਲਾ ਪਾਊਡਰ ਰਾਤ ਨੂੰ 3-4 ਚਮਚੇ ਤੁਸੀਂ ਤਿਰਫਲੇ ਪਾਊਡਰ ਦੇ ਪਾਣੀ ਦੇ ਵਿੱਚ ਭਿਓ ਕੇ ਰੱਖ ਦਿਓ, ਤੇ ਸਵੇਰ ਨੂੰ ਤੁਸੀਂ ਆਪਣੇ ਸ਼ਹਿਦ ਮਿਲਾ ਕੇ ਇਹ ਤੁਸੀਂ ਉਹਨੇ ਪਾਣੀ ਪੀਓ, ਇਹਦੇ ਨਾਲ ਥੋੜ੍ਹਾ ਉਹਨੇ ਹਟ ਜੂਗਾ ਜੀ। ਜਾਂ ਫਿਰ ਕਾਂਜੀ ਬਹੁਤ ਵਧੀਆ ਚੀਜ਼ ਹੈ ਇਹਦੇ ਵਿੱਚ ਵਾਸਤੇ। ਕਾਂਜੀ ਤੁਸੀਂ ਉਹਨੇ ਪੀਣੀ ਹੈਗੀ, ਗਾਜਰਾਂ ਦੀ ਕਾਂਜੀ ਜਿਸ ਤਰ੍ਹਾਂ ਬਣਾ ਕੇ ਪੀਂਦੇ, ਚੁਕੰਦਰ ਵਿੱਚ ਗਾਜਰਾਂ ਕਾਲੀਆਂ, ਜੀ ਜੀ ਜੀ, ਚੁਕੰਦਰ ਨੂਣ ਮਿਰਚ ਪਾ ਕੇ ਸਾਰਾ ਉਸ ਤਰ੍ਹਾਂ ਹੀ ਉਹਨੇ ਪੀ ਲਓ, ਰਾਈ ਪਾ ਕੇ ਉਹ ਹਟਾ ਦਿੰਦੀ ਹੈ ਪੀਲੀਏ ਨੂੰ। ਤੇ ਨਹੀਂ ਤਾਂ ਇਮਲੀ ਦੀ ਚਟਨੀ ਇਹਦੇ ਵਿੱਚੋਂ ਪੀਲੀਏ ਵਧੀਆ ਰਹਿੰਦੀ ਹੈਗੀ, 2-3 ਚਮਚੇ ਇਮਲੀ ਦੀ ਚਟਨੀ ਦੇ ਬਣਾ ਕੇ ਉਹ ਘੋਲ ਕੇ ਤੁਸੀਂ ਪੀਓ ਪਾਣੀ ਦੇ ਵਿੱਚੋਂ, ਉਹ ਸਾਰੇ ਠੀਕ ਕਰ ਦੂਗੀ ਪੀਲੀਏ ਨੂੰ। ਤੇ ਜੇ ਤੁਸੀਂ ਦਵਾਈ ਉਹ ਲੈਣੀ ਹੈਗੀ ਤਾਂ ਉਹਦੇ ਵਾਸਤੇ ਇੰਡੀਆ ਹੀ ਹੈ ਭਾਈ, ਉੱਥੇ ਤਾਂ ਬਣੇ ਜਾਊਗੀ ਦਵਾਈ ਇਹ ਵਧੀਆ, ਆਪ ਬਣਵਾ ਲਓ ਉਹ ਤੋਂ ਜਾ ਕੇ। 2 ਦੰਤੀ ਭਸਮ ਲੈਣੀ ਹੈਗੀ, ਸ਼ਰਦ ਚੀਨੀ, ਬੰਸਲੋਚਨ, ਕਲਮੀ ਸ਼ੋਰਾ, ਜੌਂ ਖਾਰ, ਨਿੱਕੀ ਇਲਾਇਚੀ, ਇਹ ਚੀਜ਼ਾਂ ਸਾਰੀਆਂ ਬਰਾਬਰ ਲੈਣੀਆਂ ਤੁਸੀਂ ਜਿਹੜੀਆਂ ਮੈਂ ਬੋਲ ਕੇ ਹਟਿਆ ਜੀ। ਜੇ ਤੁਸੀਂ 20 ਗ੍ਰਾਮ ਸਾਰੀਆਂ ਚੀਜ਼ਾਂ ਲਈਆਂ ਤਾਂ ਕੱਥਾ ਇਹਦੇ ਵਿੱਚ ਮੈਂ ਪਾਉਣਾ ਹੈਗਾ ਜੀ ਅੱਧਾ 10 ਗ੍ਰਾਮ, ਤੇ ਕੁਜਾ ਮਿਸ਼ਰੀ ਪਾਣੀ ਹੈਗੀ ਤੁਸੀਂ ਦੁੱਗਣੀ 40 ਗ੍ਰਾਮ। ਇਹਦਾ ਤੁਸੀਂ ਉਹਨੇ ਅੱਧਾ ਚਮਚਾ ਸਵੇਰ ਨੂੰ, ਅੱਧਾ ਚਮਚਾ ਸ਼ਾਮ ਨੂੰ ਇਹ ਲਾਓ, ਇਹਦੇ ਨਾਲ ਵੀ ਸਾਰਾ ਉਹਨੇ ਪੀਲੀਆ ਹਟ ਜੂਗਾ। ਨਹੀਂ ਤਾਂ ਇੰਡੀਆ ਹੈਗਾ ਭਾਈ ਤਾਂ ਉਹਨੇ ਕਿੱਕਰ ਦੇ ਫੁੱਲ ਜਿਹੜੇ ਹਨ ਉਹਨਾਂ ਨੂੰ ਸੁਕਾ ਕੇ ਉਹਦਾ 1 ਚਮਚਾ ਫੁੱਲਾਂ ਦਾ ਪਾਊਡਰ ਤੇ 1 ਚਮਚਾ ਮਿਸ਼ਰੀ, ਇਹ ਦਿਨ ਮੈਂ 3 ਵਾਰੀ ਲੈਣਾ ਹੈਗਾ, ਇਹਦੇ ਨਾਲ ਵੀ ਪੀਲੀਆ ਹਟ ਜੂਗਾ। ਤੇ ਮੁੱਲੀਆਂ ਦਾ ਤੁਸੀਂ ਜੂਸ ਲੈ ਸਕਦੇ ਹੈਗੇ, ਉਹਦਾ ਜੂਸ ਕੱਢ ਕੇ ਉਹਦੇ ਵਿੱਚ ਤੁਸੀਂ ਆਪਣੇ ਜੌਂ ਖਾਰ ਪਾ ਲੈਣੀ ਹੈਗੀ, ਉਹ ਤੁਸੀਂ ਆਪਣੇ ਯੂਜ਼ ਕਰੋ, ਉਹਦੇ ਨਾਲ ਵੀ ਆਪਣੇ ਪੀਲੀਆ ਛੇਤੀ ਹਟ ਜਾਂਦਾ। ਬਾਕੀ ਹੋਰ ਇਲਾਜ ਮੈਂ ਤੁਹਾਨੂੰ ਜੇ ਟਾਈਮ ਹੋਇਆ ਤਾਂ ਬਾਅਦ ਮੈਂ ਹੋਰ ਦੱਸ ਦੂੰਗਾ। ਜਿਹੜੇ ਕਹਿੰਦੇ ਸੀ ਆਪਣੇ ਜੋੜਾਂ ਮੈਂ ਦੱਸਦਾ ਵੀ ਆਪਣੇ ਦੂਜਾ ਨਹੀਂ ਖਾਣੀ ਹੈਗੀ ਚੀਜ਼, ਗਰਮ ਚੀਜ਼ ਨਹੀਂ ਖਾਣੀ, ਉਹ ਤੁਸੀਂ ਕੁਆਹ ਦਾ ਗੁੱਦਾ ਘੀ ਦੇ ਵਿੱਚੋਂ ਭੁੰਨ ਕੇ ਖਾਣ ਲੱਗ ਜਾਓ, ਇਹ ਗਰਮ ਨਹੀਂ ਹੁੰਦਾ ਜੀ। ਕੁਆਹ ਦਾ ਗੁੱਦਾ ਤੁਸੀਂ ਘੀ ਦੇ ਵਿੱਚੋਂ ਭੁੰਨ ਕੇ ਖਾ ਲਿਆ ਕਰੋ। ਤੇ ਤੁਸੀਂ ਖੀਰੇ ਦਾ ਰਸ ਇਹ ਜੀ ਤੁਸੀਂ ਜੀ ਉਹਨੇ ਜੀ, ਲੈ ਸਕਦੇ ਹੈਗੇ ਇਹਦੇ ਵਿੱਚੋਂ। ਜਾਂ ਫਿਰ ਤੁਸੀਂ ਯੋਗ ਰਾਜ ਗੂਗਲ ਦੀਆਂ ਗੋਲੀਆਂ ਇੰਡੀਆ ਹੈਗਾ ਬਣੀਆਂ ਬਣਾਈਆਂ ਮਿਲ ਜਾਂਦੀਆਂ ਤੁਹਾਨੂੰ। ਜੇ ਮਹਾਯੋਗ ਰਾਜ ਗੂਗਲ ਦੀਆਂ ਗੋਲੀਆਂ ਉੱਥੇ ਇੰਡੀਆ ਹੈਗੀਆਂ,
ਉਹ ਤੁਸੀਂ ਚਿੱਪੜ ਕੇ 2 ਗੋਲੀਆਂ ਉਹਨੇ ਲੈ ਲਈਆਂ। ਜੇ ਜ਼ਿਆਦਾ ਹੈਗਾ ਤਾਂ 2 ਸਵੇਰ ਨੂੰ 2 ਸ਼ਾਮ ਨੂੰ ਲੈ। ਜਿਸ ਤਰ੍ਹਾਂ ਬੋਤਲ ਦੇ ਉੱਤੇ ਲਿਖਿਆ ਵੀ ਹੋਊਗਾ ਸ਼ੀਸ਼ੀ ਦੇ ਉੱਤੇ ਵੀ ਤੁਸੀਂ ਆਪਣੇ ਕਿਸ ਤਰ੍ਹਾਂ ਕਿੰਨੀ ਖੁਰਾਕ ਹੈਗੀ। ਜਾਂ ਫਿਰ ਨਹੀਂ ਤਾਂ ਸੁੰਡ, ਮਗਾਂ, ਕਾਲੀਆਂ ਮਿਰਚਾਂ ਇਹ ਟਰਾਈ ਕਰਕੇ ਦੇਖ ਲਵੇਂ। ਬਰਾਬਰ ਲੈਣੀਆਂ। 1 ਚਮਚਾ ਉਹਨੇ ਤੁਸੀਂ ਇਹ ਲੈ ਸਕਦੇ ਹੈ। ਨਹੀਂ ਤਾਂ ਫਿਰ 10 ਮੂਲ ਦਾ ਉੱਥੇ ਤੁਹਾਨੂੰ ਬਣਿਆ ਬਣਾਇਆ ਮਿਲ ਜਾਂਦਾ ਜੀ। 10 ਮੂਲ ਰਿਸਟ ਉੱਥੇ ਤੁਹਾਨੂੰ ਉਹਨੇ ਪੰਸਾਰੀ ਦੀ ਦੁਕਾਨ ਤੋਂ ਇੰਡੀਆ ਹੈਗਾ ਭਾਈ ਇਹ ਮਿਲ ਜੂਗਾ। 10 ਮੂਲ ਰਿਸਟ ਜਾਂ ਫਿਰ ਉਹਦਾ ਤੁਸੀਂ ਉਹਨੇ ਜਿਸ ਤਰ੍ਹਾਂ ਬੋਤਲ ਦੇ ਉੱਤੇ ਹੋਇਆ ਲਿਖਿਆ ਉਹ ਲੈ ਸਕਦੇ ਹੈਗੇ। ਅਸ਼ਵਗੰਧਾ ਲੈ ਸਕਦੇ ਹੈਗੇ ਇਹਦੇ ਵਿੱਚੋਂ। ਫਿਰ ਨਾਗਰ ਮੋਥਾ ਲੈ ਸਕਦੇ 50 ਗ੍ਰਾਮ ਤੇ ਸੁੰਡ 50 ਗ੍ਰਾਮ। ਇਹ ਬਰਾਬਰ ਲੈਣੀਆਂ। 1 ਚਮਚਾ ਤੁਸੀਂ ਇਹਦਾ ਤੇ 1 ਚਮਚਾ ਸ਼ਹਿਦ ਦਾ ਇਹ ਪਾ ਕੇ ਤੁਸੀਂ ਲੈ ਸਕਦੇ ਹੈਗੇ। ਫਿਰ ਮੇਥੀ ਦੀ ਸਬਜ਼ੀ ਖਾ ਸਕਦੇ ਹੈਗੇ ਤੁਸੀਂ। ਮੇਥੀ ਦੀ ਜ਼ਿਆਦਾ ਖਾ ਲਿਆ ਕਰੋ। ਨਹੀਂ ਤਾਂ ਫਿਰ ਤੁਸੀਂ 1 ਚਮਚਾ ਭਖੜੇ ਦੀ ਟਰਾਈ ਕਰਕੇ ਦੇਖ ਲਓ। ਭਖੜਾ ਤੇ ਸੁੰਡ ਬਰਾਬਰ ਲੈਣੀ ਹੈਗੀ। ਦੋਵਾਂ ਦਾ 1 ਚਮਚਾ 1.5 ਚਮਚੇ ਦਾ ਕਾੜਾ ਜਾਂ ਚਾਹ ਜੀ ਬਣਾ ਕੇ ਉਹ ਪੀ ਲਿਆ ਕਰੋ। ਇਹ ਵੀ ਤੁਹਾਡੇ ਠੀਕ ਕਰ ਦਿੰਦੀ। ਤੇ ਨਹੀਂ ਤਾਂ ਬਾਥੂ ਦੇ ਪੱਤੇ ਉੱਥੇ ਮਿਲ ਜਾਂਦੇ। ਬਾਥੂ ਦੇ ਪੱਤਿਆਂ ਦਾ ਰਸ ਕੱਢ ਕੇ ਤੁਸੀਂ 10-15 ਗ੍ਰਾਮ ਰੋਜ਼ ਪੀ ਚੱਲੋ। ਇਹਦੇ ਨਾਲ ਵੀ ਆਪਣੇ ਸਾਰੇ ਜੋੜਾਂ ਦਾ ਦਰਦ ਹਟ ਜਾਂਦਾ। ਨਹੀਂ ਤਾਂ ਐਂ ਕਰੋ ਭਲਾਵੇ ਦਾ ਤੇਲ ਉੱਥੇ ਲੈ ਲਿਓ। ਇੰਡੀਆ ਹੈਗਾ ਭਾਈ ਭਲਾਵੇ ਦਾ ਤੇਲ। 2 ਬੂੰਦਾਂ ਉਹ ਲੈਣੀਆਂ ਹੈਗੀਆਂ। 2 ਚਮਚੇ ਸ਼ੱਕਰ ਦੇ ਲੈ ਕੇ 2 ਬੂੰਦਾਂ ਉਹਦੇ ਵਿੱਚ ਮਿਕਸ ਕਰਕੇ ਉਹ ਖਾ ਲਿਆ ਕਰੋ। ਜਾਂ ਫਿਰ ਉੱਥੇ ਦੇਵਦਾਰ ਦਾ ਦਰਖਤ ਹੁੰਦਾ ਜੀ। ਪੰਸਾਰੀਆਂ ਤੋਂ ਤੁਹਾਨੂੰ ਮਿਲ ਜੂਗਾ। ਦੇਵਦਾਰ ਦੇ ਦਰਖਤ ਦਾ ਉਹਨੇ ਉੱਥੇ ਪਾਊਡਰ ਤੁਹਾਨੂੰ ਬਣਿਆ ਬਣਾਇਆ ਮਿਲ ਜੂਗਾ ਜੀ। ਉਹਦਾ ਅੱਧਾ ਚਮਚਾ ਲੈਣਾ ਹੈਗਾ। 1 ਚਮਚੇ ਸ਼ਹਿਦ ਦੇ ਵਿੱਚੋਂ ਮਿਲਾ ਕੇ ਤੁਸੀਂ ਇਹ ਖਾਣਾ ਹੈਗਾ। ਤੇ ਹਫ਼ਤੇ ਦੇ ਅੰਦਰ ਤੁਹਾਨੂੰ ਪਤਾ ਲੱਗ ਜੂਗਾ ਜੀ ਤੁਹਾਡਾ ਦਰਦ ਕਿੱਧਰ ਗਿਆ। ਇਹ ਵਧੀਆ ਚੀਜ਼ ਹੈਗੀ। ਨਹੀਂ ਤਾਂ ਫਿਰ ਹੌਲੋਂ, ਕਲੌਂਜੀ, ਮੇਥੀ, ਅਜਵਾਇਣ ਇਹ ਚਾਰੇ ਚੀਜ਼ਾਂ ਲੈ ਕੇ 1 ਚਮਚਾ ਤੁਸੀਂ ਉਹਨੇ ਕੋਸੇ ਪਾਣੀ ਨਾਲ ਲੈ ਲਿਆ ਕਰੋ। ਇਹ ਵੀ ਦਰਦਾਂ ਵਾਸਤੇ ਠੀਕ ਹੈਗੀ। ਤੇ ਨਹੀਂ ਤਾਂ ਪੱਤਾ ਗੋਭੀ, ਫੁੱਲ ਗੋਭੀ, ਚੁਕੰਦਰ ਇਹਦਾ ਰਸ ਪੀਣ ਲਾ ਜਾਓ। ਇਹਦੇ ਨਾਲ ਵੀ ਠੀਕ ਕਰ ਦਿੰਦੇ। ਨਹੀਂ ਤਾਂ ਫਿਰ ਸੁੱਕਾ ਤੁੰਮਾ, ਕਾਲੀ ਮਿਰਚਾਂ ਤੇ ਸੁੰਡ, ਮਗਾਂ 4 ਚੀਜ਼ਾਂ ਹੈਗੀਆਂ। ਤੁੰਮਾ, ਕਾਲੀ ਮਿਰਚ, ਸੁੰਡ, ਮਗਾਂ ਬਰਾਬਰ ਲੈਣੀਆਂ ਹੈਗੀਆਂ। ਇਹ ਤੁਸੀਂ ਆਪਣੇ ਅੱਧਾ ਚਮਚਾ ਕੋਸੇ ਆਪਣੇ ਪਾਣੀ ਨਾਲ ਆਪਣੇ ਜਾਂ ਦੁੱਧ ਨਾਲ ਤੁਸੀਂ ਆਪਣੇ ਲੈ ਲਿਆ ਕਰੋ। ਜਿਹੜੇ ਕਹਿੰਦੇ ਲੱਤਾਂ ਦਾ ਦਰਦ ਰਹਿੰਦਾ ਮੇਰੇ ਜ਼ਿਆਦਾ ਉਹਨੇ ਦੁੱਧ ਦੇ ਵਿੱਚ 3-4 ਕਲੀਆਂ ਲਸਣ ਦੀਆਂ ਉਬਾਲ ਕੇ ਉਹ ਤੁਸੀਂ ਉਹਨੇ ਪੀਣ ਲੱਗ ਜਾਓ ਜੀ। ਇਹਦੇ ਨਾਲ ਠੀਕ ਹੋ ਜੂਗਾ। ਫਿਰ ਨਹੀਂ ਤਾਂ 10-15 ਫੁੱਲ ਮਖਾਣੇ ਜਿਹੜੇ ਹੁੰਦੇ ਉਹ ਦੇਸੀ ਘੀਵਾ ਭੁੰਨ ਕੇ ਉਹ ਤੁਸੀਂ ਉਹਨੇ ਖਾ ਕੇ ਉੱਪਰ ਉਹਨੇ ਦੁੱਧ ਪੀ ਲੈਣਾ ਹੈਗਾ। ਨਹੀਂ ਤਾਂ ਆਪਣੇ ਦੁੱਧ ਵਿੱਚ ਉਬਾਲ ਕੇ ਉਹਦੀ ਖੀਰ ਜੀ ਬਣਾ ਕੇ ਭਾਵੇਂ ਉਹ ਖਾ ਲਿਆ ਕਰੋ। ਇਹ ਵੀ ਚੰਗੀ ਰਹੂਗੀ ਤੁਹਾਨੂੰ ਲੱਤਾਂ ਦੇ ਦਰਦ ਵਾਸਤੇ। ਨਹੀਂ ਤਾਂ ਫਿਰ ਆਪਣੇ ਤੇਲ, ਸਰੋਂ ਦਾ ਤੇਲ ਤੁਸੀਂ 1 ਕੱਪ ਲੈ ਲਓ। ਉਹਦੇ ਵਿੱਚ 1 ਕੜਾ ਤੁਸੀਂ ਲਸਣ ਦਾ ਪਾ ਲੈਣਾ ਹੈਗਾ ਤੇ 1 ਚਮਚਾ ਅਜਵਾਇਣ ਦਾ ਪਾ ਲੈਣਾ ਹੈਗਾ ਤੇ 2-3 ਆਪਣੇ 5-7 ਲੌਂਗ ਪਾ ਲੈਣੇ ਹੈਗੇ ਤੇ 5-7-10 ਕਾਲੀਆਂ ਮਿਰਚਾਂ ਪਾ ਕੇ ਉਹ ਤੁਸੀਂ ਉਹਨੇ ਪਕਾ ਲੈਣਾ ਤੇਲ ਨੂੰ। ਉਹ ਭੁੰਨ ਕੇ ਫਿਰ ਜਦ ਲਸਣ ਤੈਰ ਕੇ ਉੱਪਰ ਆ ਜਾਊਗਾ ਉਹਦੇ ਫਿਰ ਤੁਸੀਂ ਮਾਲਿਸ਼ ਕਰੋ। ਇਹ ਵੀ ਲੱਤਾਂ ਦੇ ਦਰਦ ਵਾਸਤੇ ਆਪਣੇ ਠੀਕ ਰਹਿੰਦਾ ਹੈਗਾ ਜੀ। ਜਿਹੜੇ ਕਹਿੰਦੇ ਸੀਗੇ ਉਹਨੇ ਪਿਸ਼ਾਬ ਕਹਿੰਦੇ ਸੀਗੇ ਪਿਸ਼ਾਬ ਦੇ ਵਿੱਚੋਂ ਪ੍ਰੋਬਲਮ ਹੈਗੀ ਉਹਨੂੰ ਘੱਟ ਆਉਂਦਾ ਹੈਗਾ ਪਿਸ਼ਾਬ ਉਹ ਤਾਂ ਤੁਸੀਂ ਉਹਨੇ ਲੈ ਸਕਦੇ ਹੈਗੇ। ਛੋਟੀ ਇਲਾਇਚੀ ਦਾ ਪਾਊਡਰ ਜਾਂ ਨਹੀਂ 5-4 ਛੋਟੀਆਂ ਇਲਾਇਚੀਆਂ ਉਬਾਲ ਕੇ ਤੁਸੀਂ ਮਿਸ਼ਰੀ ਪਾ ਕੇ ਪਾਣੀ ਨਾਲ ਉਹ ਪੀ ਸਕਦੇ ਹੈਗੇ। ਨਹੀਂ ਤਾਂ ਉਹਨੇ ਜਿਹੜੀ ਆਪਣੇ ਮੋਟੀਆਂ ਇਲਾਇਚੀਆਂ ਹੁੰਦੀਆਂ 3-4 1 ਕੱਪ ਦੁੱਧ ਦੇ ਵਿੱਚ ਉਬਾਲ ਕੇ ਇਹ ਤੁਸੀਂ ਆਪਣੇ ਦੁੱਧ ਪੀ ਲਿਆ ਕਰੋ। ਇਹਦੇ ਨਾਲ ਜਿਹੜਾ ਪਿਸ਼ਾਬ ਠੀਕ ਲੱਗ ਜਾਂਦਾ। ਤੇ ਐਪਲ ਜੂਸ ਇਹਦੇ ਵਿੱਚੋਂ ਚੰਗਾ ਰਹਿੰਦਾ ਜੀ। ਐਪਲ ਜੂਸ ਜਿੰਨਾ ਤੁਸੀਂ ਪੀਣਾ ਹੈਗਾ ਉਹਦੇ ਵਿੱਚੋਂ 2 ਚਮਚੇ ਤੁਸੀਂ ਅਦਰਕ ਦਾ ਰਸ ਮਿਲਾ ਲਓ ਉਹ ਤੁਸੀਂ ਉਹਨੇ ਪੀਓ। ਫਿਰ ਔਲਿਆਂ ਦਾ ਰਸ ਇਹਦੇ ਵਿੱਚੋਂ ਚੰਗਾ ਰਹੂਗਾ ਜੀ। 5-7 ਚਮਚੇ ਤੁਸੀਂ ਔਲਿਆਂ ਦਾ ਰਸ 1 ਚੁਟਕੀ ਸੁੰਡ ਇਹ ਤੁਸੀਂ ਆਪਣੇ ਮਿਕਸ ਕਰਕੇ ਪੀ ਲਿਆ ਕਰੋ। ਇਹ ਵੀ ਠੀਕ ਰਹੂਗਾ ਇਹਦੇ ਵਿੱਚ। ਜਾਂ ਫਿਰ ਇਹਦੇ ਵਿੱਚੋਂ ਤੁਸੀਂ ਆਪਣੇ ਅਨਾਰ ਦੇ ਛਿਲਕਿਆਂ ਦਾ ਪਾਊਡਰ 1 ਚਮਚਾ ਤੁਸੀਂ ਇਹ ਉਹਨੇ ਲੈ ਸਕਦੇ ਹੈਗੇ। ਤੇ ਜੌਂ ਦਾ ਪਾਣੀ ਤੁਸੀਂ ਇਸ ਤੋਂ ਪਹਿਲਾਂ ਦੱਸ ਕੇ ਗਏ ਜੌਂ ਦਾ ਪਾਣੀ ਤੁਸੀਂ ਉਹਨੇ ਪੀ ਸਕਦੇ ਹੈਗੇ ਇਹਦੇ ਵਿੱਚੋਂ। ਫਿਰ ਖੀਰਿਆਂ ਦਾ ਜੂਸ, ਮੁੱਲੀ ਦਾ ਜੂਸ ਇਹ ਤੁਸੀਂ ਉਹਨੇ ਲੈ ਸਕਦੇ ਹੈਗੇ ਥੋੜ੍ਹਾ ਵਿੱਚੋਂ ਲੂਣ ਪਾ ਕੇ ਇਹ ਤੁਸੀਂ ਉਹਨੇ ਲੈ ਲਿਆ ਕਰੋ। ਜੇ ਤੁਹਾਨੂੰ ਲੱਗਦਾ ਹੈਗਾ ਵੀ ਹਾਂ ਵੀ ਬਹੁਤ ਵੀ ਬੰਨ ਜੀ ਪੈ ਗਿਆ ਮੇਰੇ ਪਿਸ਼ਾਬ ਦਾ ਤਾਂ ਤੁਸੀਂ ਉਹਨੇ ਇਹ ਕਰਨਾ ਹੈਗਾ ਔਲਿਆਂ ਦਾ ਪਾਊਡਰ ਲੈ ਲੈਣਾ ਹੈਗਾ 1 ਚਮਚਾ ਤੇ 1 ਚੁਟਕੀ ਅੱਧਾ ਚਮਚਾ ਤੁਸੀਂ ਜਾਂ 1 ਚਮਚਾ ਕਲਮੀ ਸ਼ੋਰਾ ਉਹਦੇ ਵਿੱਚ ਮਿਕਸ ਕਰਕੇ ਤੇ ਥੋੜ੍ਹਾ ਜਿਹਾ ਪਾਣੀ ਪਾ ਕੇ ਉਹਦਾ ਲੇਪ ਜਿਹਾ ਬਣਾ ਲੈਣਾ। ਇਹ ਧੁੰਨੀ ਦੇ ਵਿੱਚ ਆਪਨੇ ਲੇਪ ਕਰ ਦੇਣਾ ਧੁੰਦੀ ਦੇ ਆਲੇ ਦੁਆਲੇ ਤੇ ਧੁੰਨੀ ਦੇ ਵਿੱਚ ਲੇਪ ਜਿਹਾ ਕਰ ਦਿਓ। ਇਹਦੇ ਨਾਲ ਤੁਹਾਡਾ ਜਿਹੜਾ ਪਿਸ਼ਾਬ ਦਾ ਉਹਨੇ ਰੁਕਾਵਟ ਹੈ ਜੇ ਬੰਨ ਜਿਹਾ ਪੈ ਗਿਆ ਤਾਂ ਤੁਹਾਡਾ ਇਹ ਨਿਕਲ ਜਾਊਗਾ ਜੀ ਬੰਨ ਪਿਸ਼ਾਬ ਠੀਕ ਲੱਗ ਜਾਊਗਾ। ਅੱਗੇ ਪਿੱਤੇ ਦੀ ਪੱਥਰੀ ਵਾਸਤੇ ਪੁੱਛਦੇ ਸੀਗੇ ਜੀ 2-3 ਉਹਨੇ ਨਵੇਂ ਇਲਾਜ ਦੱਸਦਾ ਤੁਹਾਨੂੰ। ਇਹਦੇ ਵਿੱਚ ਅੰਗੂਰ ਵਧੀਆ ਚੀਜ਼ ਰਹਿੰਦੇ ਪਿੱਤੇ ਦੀ ਪੱਥਰੀ ਵਾਸਤੇ ਜਿਹਨਾਂ ਨੂੰ ਹੋਈ ਵੀ ਹੈ ਉਹ ਅੰਗੂਰ ਆਪਣੇ ਜ਼ਿਆਦਾ ਯੂਜ਼ ਕਰੇ। ਇਹਦੇ ਨਾਲ ਪਿੱਤੇ ਦੀ ਪੱਥਰੀ ਉਹਨੇ ਠੀਕ ਹੋ ਜਾਏ। ਇਹਦੇ ਵਿੱਚ ਸੁੰਡ ਚੰਗੀ ਰਹਿੰਦੀ ਹੈਗੀ ਜੀ। 1 ਚਮਚਾ ਸੁੰਡ ਦਾ ਤੁਸੀਂ ਉਹਨੇ ਗਰਮ ਪਾਣੀ ਨਾਲ ਉਬਾਲ ਕੇ ਚਾਹ ਜੀ ਬਣਾ ਕੇ ਉਹ ਤੁਸੀਂ ਉਹਨੇ ਪੀਓ। ਜੇ ਤੁਹਾਡੇ ਉਹਨੇ ਦਰਦ ਵੀ ਹੁੰਦਾ ਹੈ ਨਾ ਪਿੱਤੇ ਦੀ ਪੱਥਰੀ ਕਰਕੇ ਦਰਦ ਲੱਗ ਜਾਂਦਾ ਹੁਣ ਕਈ ਵਾਰੀ ਉਹ ਵੀ ਉਹਨੇ ਠੀਕ ਹੋ ਜਾਊਗਾ ਜੀ। ਇਹ ਤੁਸੀਂ ਉਹਨੇ ਯੂਜ਼ ਕਰ ਸਕਦੇ ਹੈਗੇ।
ਜਾਂ ਫਿਰ ਆਪਣੇ ਤੁਸੀਂ ਲੈ ਸਕਦੇ ਹੈਗੇ ਆਪਣੇ ਪਖੜਾ ਤੁਸੀਂ ਆਪਣੇ 1 ਚਮਚਾ ਤੇ ਸ਼ਹਿਦ ਦੇ ਵਿੱਚ ਮਿਕਸ ਕਰਕੇ ਖਾ ਲਓ ਤੇ ਉੱਪਰ ਆਪਣੇ ਬੱਕਰੀ ਦਾ ਦੁੱਧ ਪੀ ਲਓ। ਜਾਂ ਚਾਹੇ ਦੁੱਧ ਦੇ ਵਿੱਚ ਤੁਸੀਂ ਆਪਣੇ ਸ਼ਹਿਦ ਘੋਲ 1 ਚਮਚਾ ਪਖੜਾ ਲੈ ਕੇ ਉੱਪਰ ਤੇ ਸ਼ਹਿਦ ਬੱਕਰੀ ਦੇ ਦੁੱਧ ਸ਼ਹਿਦ ਪਾ ਕੇ ਤੁਸੀਂ ਲਾਓ, ਇਹਦੇ ਨਾਲ ਵੀ ਆਪਣੇ ਛੇਤੀ ਨਿਕਲ ਜਾਂਦੀ ਹੈ। ਜੇ ਭਾਈ ਆਪਣੇ ਤਾਂ ਇੰਡੀਆ ਹੈਗਾ ਕੋਈ, ਇੰਡੀਆ ਦੇ ਇਲਾਜ ਇੱਥੇ ਜ਼ਿਆਦਾ ਹੈਗੇ ਜੀ। ਚਲੋ ਠੀਕ ਹੈ ਜੀ, ਫਿਰ ਅਗਲੇ ਵੀਕ ਦੱਸ ਦੂੰਗੀ। ਠੀਕ ਹੈ ਜੀ, ਜਾਂ ਥੈਂਕ ਯੂ। ਗਾਜਰਾਂ ਦਾ ਜੂਸ ਵੀ ਇਹਦੇ ਵਿੱਚ ਪੀ ਲਿਆ ਕਰੋ, ਉਹਦੇ ਨਾਲ ਵੀ ਹੌਲੀ ਹੌਲੀ ਥੋੜੀ ਪਿੱਤੇ ਦੀ ਪੱਥਰੀ ਖਤਮ ਹੋਣ ਲੱਗ ਜੀ। ਚਲੋ ਬਾਕੀ ਜਿਹੜੇ ਹੈਗੇ ਅਗਲੇ ਵੀਕ ਦੱਸ ਦੂੰਗੇ ਜੀ। ਥੈਂਕ ਯੂ ਜੀ, ਬਹੁਤ ਬਹੁਤ ਧੰਨਵਾਦ। ਓਕੇ ਜੀ, ਸਾਰੇ ਸਰੋਤਿਆਂ ਨੂੰ ਸਤਿ ਸ੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਤੇ ਸਰੋਤੇ ਸਨ ਜਗਵੀਰ ਸਿੰਘ ਜੀ ਜੋ ਸਾਡੇ ਨਾਲ ਜੁੜਦੇ ਨੇ, ਸਾਨੂੰ ਦੱਸਦੇ ਨੇਗੇ ਇਲਾਜ। ਹੁਣ ਇਸੇ ਦੇ ਨਾਲ ਪ੍ਰੋਗਰਾਮ ਦੀ ਸਮਾਪਤੀ ਆ। ਬਲਵਿੰਦਰ ਕੌਰ ਵੱਲੋਂ ਆਪ ਸਭ ਨੂੰ ਪਿਆਰ ਭਰੀ ਸਤਿ